ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਜੂਨ ਦੀ 20 ਤਰੀਕ ਆ ਤੇ ਦਿਨ ਜਿਹੜਾ ਸ਼ੁੱਕਰਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0503 ਦੇ ਉੱਤੇ। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਸਤਨਾਮ ਸਿੰਘ ਸਨੀ ਪਰੇਵਾਲ ਯੂਨੀਵਰਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਗਰੇਵਾਲ ਟਰੈਵਲ ਸਰਵਿਸਿਜ਼ ਯੂਨੀਵਰਸਿਟੀ, ਟੈਕਸ ਪੇਰੋਲ ਵੀਜ਼ਾ OCI ਕਾਰਡ ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਨਰਿੰਦਰ ਸਿੰਘ ਇੰਡੀਆਨਾ, ਹਰਜੀਤ ਸਿੰਘ ਲੈਥਰੋਪ, ਗੁਰਮੇਲ ਬਾਸੀ ਐਲਗਰੋਵ, ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਵਾਨ, ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਹੈ, ਕਾਲ ਕਰ ਸਕਦੇ ਹੋ 8888889914। ਹਰਨੇਕ ਸਿੰਘ ਪਾਬਲਾ, ਰੈਂਟਨ ਵਾਸ਼ਿੰਗਟਨ, ਤਲਵਿੰਦਰ ਸਿੰਘ ਗਿੱਲ, ਰਮਿੰਦਰ ਬਸਰਾ ਬੇਕਰਸਫੀਲਡ, ਮੇਜਰ ਸਿੰਘ ਸਿੱਧੂ, ਬਿੰਦਰ ਧਾਲੀਵਾਲ ਬੇਕਰਸਫੀਲਡ, ਬਲਜਿੰਦਰ ਨਿੱਜਰ ਵੁੱਡਲੈਂਡ, ਪਰਮਜੀਤ ਸਿੰਘ ਦਾਖਾ ਬਰਕਲੇ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 4087227698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਪ੍ਰੈਜ਼ੀਡੈਂਟ ਟਰੰਪ ਹੋਣਾ ਦੇ ਹੱਕ ਦੇ ਵਿੱਚ ਅਪੀਲ ਕੋਰਟ ਨੇ ਫੈਸਲਾ ਦਿੱਤਾ ਹੈਗਾ ਨੈਸ਼ਨਲ ਗਾਰਡਸ ਨੂੰ ਲੈ ਕੇ ਲਾਸ ਐਂਜਲਸ ਦੇ ਵਿੱਚ। ਫੈਡਰਲ ਅਪੀਲਸ ਕੋਰਟ ਨੇ ਰੂਲਿੰਗ ਜਿਹੜੀ ਦਿੱਤੀ ਆ, ਇਹ ਪ੍ਰੈਜ਼ੀਡੈਂਟ ਟਰੰਪ ਹੋਣਾ ਦੇ ਲਈ ਇੱਕ ਜਿੱਤ ਵਜੋਂ ਗਿਣੀ ਜਾ ਰਹੀ ਆ ਵੀ ਉਹ ਮਿਲਟਰੀ ਨੂੰ ਯੂਜ਼ ਕਰ ਸਕਦੇ ਹੈਗੇ ਆ ਪ੍ਰੋਟੈਸਟ ਦੇ ਅਗੇਂਸਟ ਤੇ ਡਿਪੋਰਟੇਸ਼ਨ ਦੇ ਅਗੇਂਸਟ। ਇਹ ਅੱਜ ਦੀ ਜਿਹੜੀ ਵਾਸ਼ਿੰਗਟਨ ਪੋਸਟ ਆ, ਉਹਨਾਂ ਨੇ ਹੈਡਲਾਈਨ ਸਟੋਰੀ ਰਨ ਕੀਤੀ ਹੈਗੀ ਆ। ਯੂਨੈਨਿਮਸ ਡਿਸੀਜਨ ਸੀ, 3 ਜੱਜਾਂ ਦਾ ਪੈਨਲ US ਕੋਰਟ ਆਫ ਅਪੀਲਸ, ਇਹ 9 ਸਰਕਟ ਦਾ ਆ, ਜਿਹਦੇ ਵਿੱਚੋਂ 2 ਤਾਂ ਟਰੰਪ ਹੋਣਾ ਨੇ ਪਹਿਲੀ ਟਰਮ 'ਚ ਅਪਾਇੰਟ ਕੀਤੇ ਹੋਏ ਤੇ ਤੀਜੇ ਜਿਹੜੇ ਆ ਪ੍ਰੈਜ਼ੀਡੈਂਟ ਬਾਈਡਨ ਹੋਣਾ ਨੇ ਅਪਾਇੰਟ ਕੀਤੇ ਹੋਏ ਸੀਗੇ। ਟਰੰਪ ਹੋਣਾ ਨੇ ਜੋ ਨੈਸ਼ਨਲ ਗਾਰਡਸ ਲਾਏ ਸੀ, ਉਸ ਤੋਂ ਬਾਅਦ ਕੈਲੀਫੋਰਨੀਆ ਦੇ ਗਵਰਨਰ ਨੇ ਲਾਸੂਟ ਫਾਈਲ ਕੀਤਾ ਸੀ, ਕਹਿੰਦੇ ਵੀ ਮੈਨੂੰ ਤਾਂ ਕੰਸਲਟ ਵੀ ਨਹੀਂ ਕੀਤਾ ਗਿਆ, ਮੇਰੀ ਸਟੇਟ ਦੇ ਵਿੱਚ ਜਿਹੜੇ ਫੈਡਰਲ ਤੁਸੀਂ ਲਾ ਦਿੱਤੇ ਹੈਗੇ ਆ ਫੌਜੀ ਵੀ ਤੇ ਨਾਲ ਜਿਹੜੇ ਨੈਸ਼ਨਲ ਗਾਰਡਸ ਆ, ਉਹਦੇ 'ਚ ਕੋਈ ਸੁਲਾਹ ਨਹੀਂ ਕੀਤੀ ਗਈ ਹੈਗੀ। ਸੋਸ਼ਲ ਮੀਡੀਆ ਦੇ ਉੱਤੇ ਟਰੰਪ ਉਹਨਾਂ ਨੇ ਕਿਹਾ ਵੀ ਇਹ ਸਾਡੀ ਇੱਕ ਵੱਡੀ ਜਿੱਤ ਹੈਗੀ ਆ, ਬਿਗ ਵਿਨ ਕਰਕੇ ਉਹਨਾਂ ਨੇ ਇਹ ਕਿਹਾ। ਤੇ ਕਹਿੰਦੇ ਭਈ ਜੋ ਲੋਕਲ ਇਨਫੋਰਸਮੈਂਟ, ਲੋਕਲ ਲਾ ਇਨਫੋਰਸਮੈਂਟ ਆ ਨਹੀਂ ਕਰ ਸਕੀ, ਸੋ ਉਹ ਆਪਾਂ ਜਿਹੜੀ ਫੈਡਰਲ ਗਵਰਨਮੈਂਟ ਆ ਉਹ ਇਸ ਕਰਨ ਦੇ ਵਿੱਚ ਕਾਮਯਾਬ ਹੋਏ ਹੈਗੇ ਆ। ਪਿਛਲੇ ਕੁਝ ਦਿਨਾਂ ਤੋਂ ਜਿਹੜੇ ਲਾਸ ਐਂਜਲਸ ਦੇ ਵਿੱਚ ਪ੍ਰੋਟੈਸਟ ਚੱਲ ਰਹੇ ਸੀ, ਉਹ ਘਟਣੇ ਸ਼ੁਰੂ ਹੋਏ ਹੈਗੇ ਆ। ਪ੍ਰੋਟੈਸਟ ਤਾਂ ਹੋ ਰਿਹਾ ਪਰ ਟੁੱਟ ਭੱਜ ਵੀ ਘਟੀ ਹੈਗੀ ਆ ਕਾਫੀ, ਤੇ ਪਰ ਜੋ ਆਈਸ ਦੀਆਂ ਰੇਡਸ ਹੈਗੀਆਂ ਆ ਉਹ ਲਗਾਤਾਰ ਪੈ ਰਹੀਆਂ ਹੈਗੀਆਂ, ਖਾਸ ਕਰਕੇ ਲਾਸ ਐਂਜਲਸ ਵਾਲਾ ਜਿਹੜਾ ਏਰੀਆ ਹੈਗਾ। ਕੱਲ ਵੀ ਆਪਾਂ ਸਟੋਰੀ ਰਨ ਕੀਤੀ ਸੀ ਕਿਸ ਤਰ੍ਹਾਂ ਰੈਸਟੋਰੈਂਟਸ, ਫਾਰਮ ਵਰਕਰਸ ਜਿਹੜੇ ਆ ਉਹਨਾਂ ਦੀ ਸ਼ਾਰਟੇਜ ਹੋ ਰਹੀ ਹੈਗੀ ਆ, ਉਹ ਡਰ ਦੇ ਕੰਮ ਤੇ ਨਹੀਂ ਜਾ ਰਹੇ ਹੈਗੇ। ਸੋ ਇਹ ਸਾਰੇ ਕਾਸੇ ਦੇ ਵਿੱਚ ਇੱਕ ਨੈਸ਼ਨਲ ਗਾਰਡਸ ਨੂੰ ਲੈ ਕੇ ਅਪੀਲ ਕੋਰਟਸ ਦਾ ਜੋ US ਕੋਰਟ ਆਫ ਅਪੀਲਸ 9 ਸਰਕਟ ਕੋਰਟ ਦੀ ਆ, ਉਹਨਾਂ ਨੇ ਕਿਹਾ ਵੀ ਹਾਂ ਟੈਂਪਰੇਰੀਲੀ ਲਾਸ ਐਂਜਲਸ ਦੇ ਵਿੱਚ ਜਿਹੜੇ ਇਹ ਨੈਸ਼ਨਲ ਗਾਰਡਸ ਆ ਜਾਂ ਮਰੀਨਸ ਆ ਉਹ ਰਹਿ ਸਕਦੇ ਹੈਗੇ। ਜੀ, ਸੋ ਟਰੰਪ ਹੋਣਾ ਦੇ ਲਈ ਇੱਕ ਜਿੱਤ ਆ। ਫੈਡਰਲਿਜ਼ਮ ਦਾ ਜਿਹੜਾ ਇਸ ਦੇ ਵਿੱਚ ਵੱਡਾ ਵਿਵਾਦ ਤੇ ਵੱਡਾ ਜਿਹੜਾ ਰੌਲਾ ਆ ਉਹ ਚੱਲ ਰਿਹਾ ਸੀਗਾ ਵੀ ਕੀ ਫੈਡਰਲ ਤੌਰ ਦੇ ਉੱਤੇ ਅਧਿਕਾਰ ਹੈਗਾ ਆ ਟਰੰਪ ਹੋਣਾ ਨੂੰ ਵੀ ਜਿਹੜੇ ਸੂਬੇ ਦੇ ਨੈਸ਼ਨਲ ਗਾਰਡ ਆ ਉਹਨਾਂ ਨੂੰ ਲਾਇਆ ਜਾ ਸਕੇ। ਇਸ ਤੋਂ ਪਹਿਲਾਂ ਹੇਠਲੀ ਅਦਾਲਤ ਨੇ ਟਰੰਪ ਹੋਣਾ ਨੂੰ ਇਹ ਗਾਰਡਸ ਵਾਪਸ ਲੈਣ ਦੇ ਲਈ ਆਦੇਸ਼ ਦਿੱਤੇ ਸੀ, ਜਿਸ ਤੋਂ ਬਾਅਦ 'ਚ ਅਪੀਲ ਕੋਰਟਸ ਦੇ ਵਿੱਚ ਤੁਰੰਤ ਡਿਪਾਰਟਮੈਂਟ ਆਫ ਜਸਟਿਸ ਜਿਹੜਾ ਹੋ ਗਿਆ ਤੇ ਉਹਨਾਂ ਨੇ ਉਸ ਦੇ ਉੱਤੇ ਬਲੌਕ ਜਿਹੜਾ ਉਹ ਲਗਵਾਇਆ ਸੀ। ਤੇ ਹੁਣ ਅਪੀਲ ਕੋਰਟ ਦੀ ਜਿਹੜੀ ਰੂਲਿੰਗ ਦੇ ਵਿੱਚ ਨੈਸ਼ਨਲ ਗਾਰਡ LA ਦੇ ਵਿੱਚ ਟਰੰਪ ਹੁਣੀ ਰੱਖ ਸਕਦੇ ਆ। ਇਸ ਦੇ ਮਾਇਨੇ ਜਿਹੜੇ ਉਹ ਕੀ ਰਹਿ ਸਕਦੇ ਆ ਆਉਣ ਵਾਲੇ ਸਮੇਂ ਦੇ ਵਿੱਚ, ਇਹ ਇੱਕ ਵੱਡੀ ਜਿਹੜੀ ਚੇਂਜਿਸ ਆ ਉਹ ਆਉਣਗੀਆਂ। ਇਹਦਾ ਮਤਲਬ ਇਹ ਵੀ ਹੋਊਗਾ, ਇਹ ਹਰਜੋਤ ਸਿੰਘ ਜੀ ਇੱਥੋਂ ਸ਼ੁਰੂਆਤ ਆ, ਜੇ ਕੈਲੀਫੋਰਨੀਆ ਦੇ ਵਿੱਚ ਤੇ ਉਹਨਾਂ ਦੇ ਕਿਸੇ ਇੱਕ ਸਿਟੀ ਦੇ ਵਿੱਚ ਨੈਸ਼ਨਲ ਗਾਰਡ ਲਾਏ ਗਏ ਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਇਹ ਯਕੀਨੀ ਮੰਨੋ ਵੀ ਹੋਰ ਜਿਹੜੀਆਂ ਬਲੂ ਸਟੇਟਸ ਆ ਤੇ ਬਲੂ ਸਿਟੀਜ਼ ਆ
ਉਹਨਾਂ ਵਿੱਚ ਇਸੇ ਤਰੀਕੇ ਦੇ ਨਾਲ ਨੈਸ਼ਨਲ ਗਾਰਡ ਜਿਹੜੇ ਉਹ ਲਗਾਏ ਜਾ ਸਕਦੇ ਆ। ਡਿਸੀਜਨ ਵੀ ਪੂਰਾ ਜਿਹੜਾ ਉਹ ਯੂਨੈਨਿਮਸ ਸੀਗਾ, ਤੇ ਜਿਨ੍ਹਾਂ ਦੇ ਵਿੱਚੋਂ 9th ਸਰਕਟ ਦੇ ਇਸ ਜਿਹੜੇ ਬੈਂਚ ਦੇ 2 ਜਿਹੜੇ ਜੱਜਿਸ ਆ ਉਹ ਟਰੰਪ ਹੁਣਾਂ ਦੇ ਦੁਆਰਾ ਆਪਣੀ ਪਹਿਲੀ ਟਰਮ 'ਚ ਲਗਾਏ ਗਏ ਸੀ। ਤੀਜੇ ਜਿਹੜੇ ਜੱਜ ਆ ਉਹ ਜੋ ਬਾਈਡਨ ਹੁਣਾਂ ਨੇ ਜਿਹੜੇ ਆ ਉਹ ਲਗਾਇਆ ਸੀਗਾ। ਸੋ ਸੋਸ਼ਲ ਮੀਡੀਆ ਦੇ ਉੱਤੇ ਟਰੰਪ ਹੁਣਾਂ ਨੇ ਇਸ ਨੂੰ ਵੱਡੀ ਜਿਹੜੀ ਜਿੱਤ ਆ ਉਹ ਆਖੀ ਆ। ਕੈਲੀਫੋਰਨੀਆ ਦੇ ਅਫੀਸ਼ੀਅਲ ਉਹਨਾਂ ਨੇ ਕੰਸੀਡ ਜਿਹੜਾ ਕੀਤਾ ਸੀਗਾ ਫਾਈਲਿੰਗ ਦੇ ਵਿੱਚ ਵੀ ਪ੍ਰੋਟੈਸਟ ਜਿਹੜੇ ਆ ਉਹ ਓਕੇਜ਼ਨ ਦੇ ਉੱਤੇ ਵਾਇਲੈਂਟ ਜਿਹੜੇ ਉਹ ਹੋ ਗਏ ਸੀਗੇ, ਤੇ ਉਹਨਾਂ ਨੇ ਕਿਹਾ ਵੀ ਹਜ਼ਾਰਾਂ ਹੀ ਜਿਹੜੇ ਸਟੇਟ ਤੇ ਲੋਕਲ ਲਾ ਐਨਫੋਰਸਮੈਂਟ ਉਹ ਪਰ ਕੇਪੇਬਲ ਸੀਗੇ ਇਸ ਨੂੰ ਰਿਸਪੌਂਡ ਕਰਨ ਦੇ ਲਈ, ਕਿਸੇ ਵੀ ਡਿਸਟਰਬੈਂਸ ਦੇ ਲਈ। ਕੈਲੀਫੋਰਨੀਆ ਨੇ ਕਿਹਾ ਵੀ ਜਿਹੜੇ ਪ੍ਰੈਜ਼ੀਡੈਂਟ ਆ ਕਿਸੇ ਵੀ ਹੋਰ ਪ੍ਰੈਜ਼ੀਡੈਂਟ ਨੇ ਅਜੇ ਤੱਕ ਨੈਸ਼ਨਲ ਸਟੇਟ ਦੇ ਜਿਹੜੇ ਨੈਸ਼ਨਲ ਗਾਰਡ ਆ ਉਹਨਾਂ ਨੂੰ ਡਿਪਲੋਏ ਨਹੀਂ ਕੀਤਾ ਗਵਰਨਰ ਦੀ ਓਬਜੈਕਸ਼ਨਸ ਦੇ ਉੱਤੋਂ ਦੀ, ਪਰ ਇਹ ਪਹਿਲੀ ਵਾਰ ਜਿਹੜਾ ਉਹ ਦੇਖਿਆ ਗਿਆ ਆ। ਇਸ ਤੋਂ ਪਹਿਲਾਂ ਜਿੱਦਾਂ ਦੱਸਿਆ ਵੀ ਡਿਸਟ੍ਰਿਕਟ ਜੱਜ ਜਿਹੜੇ ਚਾਰਲਸ ਬਰਾਇਰ ਆ ਉਹਨਾਂ ਨੇ ਕੈਲੀਫੋਰਨੀਆ ਤੇ ਗਵਰਨਰ ਦੇ ਹੱਕ ਦੇ ਵਿੱਚ ਜਿਹੜਾ ਉਹ ਫੈਸਲਾ ਸੁਣਾਇਆ ਸੀ, ਪਰ ਅਪੀਲ ਕੋਰਟ ਨੇ ਹੁਣ ਟਰੰਪ ਹੁਣਾਂ ਦੇ ਹੱਕ ਦੇ ਵਿੱਚ ਇਹ ਫੈਸਲਾ ਸੁਣਾ ਦਿੱਤਾ ਆ। ਜੀ ਬਿਲਕੁਲ। ਅਗਲੀ ਖਬਰ ਵੱਲ ਚਲੀਏ ਤੇ ਯੂਕੇ ਤੋਂ ਆ ਰਹੀ ਆ। ਯੂਕੇ ਦੇ ਵਿੱਚ ਨਵਾਂ ਬਿੱਲ ਜਿਹੜਾ ਆ ਉਹ ਕਹਿੰਦੇ ਪਾਸ ਹੋਣ ਜਾ ਰਿਹਾ, ਜਿਹਦੇ ਵਿੱਚ ਅਸਿਸਟੈਂਟ ਡਾਈਂਗ ਇਨ ਇੰਗਲੈਂਡ ਜੋ ਐਨ ਵੇਲਸ 23 ਵੋਟਾਂ ਦੇ ਨਾਲ ਜੋ ਲੋਅਰ ਕੋਰਟ ਹੈਗੀ ਆ ਉਹਨਾਂ ਦੀ ਲੋਅਰ ਹਾਊਸ ਆਫ ਕਾਮਨਸ ਆ ਉਹਦੇ ਵਿੱਚੋਂ ਪਾਸ ਹੋ ਚੁੱਕਾ ਹੈਗਾ। ਸੋ ਜਿਹੜੇ ਟਰਮੀਨਲੀ ਇਲ ਲੋਕ ਆ, ਜਿਹੜੇ ਬਹੁਤ ਜ਼ਿਆਦਾ ਬਿਮਾਰ ਆ, ਉਹ ਮਰਨਾ ਚਾਹੁੰਦੇ ਹੈਗੇ ਆ, ਪਰ ਬਹੁਤੇ ਜਿਹੜੇ ਮੁਲਕ ਆ ਉਹ ਅਲਾਉ ਨਹੀਂ ਕਰਦੇ ਵੀ ਹਾਂ ਤੁਸੀਂ ਟੀਕਾ ਲਵਾ ਕੇ ਜਾਂ ਕਿਸੇ ਤਰ੍ਹਾਂ ਜੇ ਜਲਦੀ ਮਰਨਾ ਚਾਹੁੰਦੇ ਆ ਤੇ ਮਰ ਸਕਦੇ ਹੈਗੇ ਆ। ਪਰ ਇੰਗਲੈਂਡ ਦੇ ਵਿੱਚ ਇਹ ਜੋ ਟਰਮੀਨਲੀ ਇਲ ਅਡਲਟਸ ਬਿੱਲ ਇਹਦਾ ਨਾਂ ਦੱਸਿਆ ਗਿਆ ਹੈਗਾ, ਕਹਿੰਦੇ ਪਈ ਇਹ ਲੀਗਲਾਈਜ਼ ਹੋ ਜਾਊਗਾ ਅਸਿਸਟਡ ਡਾਈਂਗ ਇਨ ਇੰਗਲੈਂਡ, ਹਨਾ। 23 ਵੋਟਾਂ ਦੇ ਨਾਲ ਇਹ ਪਾਸ ਹੋ ਗਿਆ ਹੈਗਾ। ਕਈ ਮਹੀਨਿਆਂ ਤੋਂ ਡੀਬੇਟ ਚੱਲ ਰਹੀ ਸੀ ਅਮਰੀਕਾ ਦੇ ਵਿੱਚ ਵੀ, ਜਿਹੜਾ ਇਦਾਂ ਦਾ ਪਹਿਲਾਂ ਹੁੰਦਾ ਰਿਹਾ ਰੌਲਾ ਬਹੁਤ। ਸਰੋਤਿਆਂ ਨੂੰ ਯਾਦ ਹੋਊਗਾ ਓਰੇਗਨ ਦੇ ਵਿੱਚ ਇੱਕ ਡਾਕਟਰ ਜੈਕ ਗੋਬੋਰਕੀਅਨ ਕਰਕੇ ਹੁੰਦਾ ਸੀ, ਉਹਨੂੰ ਬਹੁਤ ਮਸ਼ਹੂਰ ਸੀ ਵੀ ਜਿਹੜਾ ਕੋਈ ਬੰਦਾ ਟੋਟਲੀ ਹੁਣ ਬਿਮਾਰ ਆ, ਉੱਠ ਨਹੀਂ ਸਕਦਾ, ਕੁਝ ਵੀ ਹੋ ਗਿਆ ਤੇ ਉਹ ਜਾਣਾ ਚਾਹੁੰਦਾ ਇਸ ਦੁਨੀਆ ਤੋਂ, ਤੇ ਉਹ ਟੀਕੇ ਲਾ ਕੇ ਜਿਹੜਾ ਆ ਉਹਨੂੰ ਜਿਹੜਾ ਸੜਾ ਦਿੰਦਾ ਸੀ ਜਾਂ ਮਾਰ ਦਿੰਦਾ ਸੀ। ਬਾਅਦ ਦੇ ਵਿੱਚ ਸ਼ਾਇਦ ਉਹਨੂੰ ਸਜ਼ਾ ਵੀ ਹੋਈ ਸੀਗੀ। ਸੋ ਇੰਗਲੈਂਡ ਦੇ ਵਿੱਚ 7 ਮਹੀਨਿਆਂ ਤੋਂ ਇਹ ਜਿਹੜੀ ਡੀਬੇਟ ਆ ਉਹ ਚੱਲ ਰਹੀ ਸੀ ਇਸ ਸੰਬੰਧ ਦੇ ਵਿੱਚ ਵੀ ਹਾਂ ਤੁਹਾਨੂੰ ਅਲਾਉ ਕਰ ਦੇਣਾ ਚਾਹੀਦਾ ਜਾਂ ਨਹੀਂ। ਕਹਿੰਦੇ ਵੀ ਅਨਯੂਜ਼ਲੀ ਪੈਕਡ ਕਾਮਨਸ ਜਿਹੜਾ ਉਹਨਾਂ ਦਾ ਪੂਰੀ ਪਾਰਲੀਮੈਂਟ ਆ ਉਹ 'ਚ 314 ਐਮਪੀਜ਼ ਨੇ ਵੋਟ ਪਾਈ ਹੱਕ ਦੇ ਵਿੱਚ, 291 ਨੇ ਅਗੇਂਸਟ ਪਾਈ, ਕਿਉਂਕਿ ਬਹੁਤ ਸਾਰੇ ਦੁਨੀਆ ਦੇ ਲੋਕ ਇਹ ਸੋਚਦੇ ਆ ਵੀ ਸਾਡੇ ਕੋਲ ਇਨਸਾਨ ਦੇ ਕੋਲ ਹੱਕ ਨਹੀਂ ਕਿਸੇ ਨੂੰ ਮਾਰਨ ਦਾ, ਇਹ ਕੁਦਰਤ ਦੇ ਹੱਥ ਦੇ ਵਿੱਚ ਹੈਗਾ ਆ। ਪਰ ਕਈ ਵਾਰੀ ਇਦਾਂ ਦੇ ਪਤਾ ਹੁੰਦਾ ਆ ਵੀ ਇਹ ਬੰਦੇ ਨੇ ਹੁਣ ਠੀਕ ਨਹੀਂ ਹੋਣਾ, ਬਹੁਤ ਜ਼ਿਆਦਾ ਬਿਮਾਰ ਹੈਗਾ, ਉਹ ਇਸ ਦੁਨੀਆ ਤੋਂ ਜਾਣਾ ਚਾਹੁੰਦਾ ਹੈਗਾ, ਤੇ ਉਹ ਉਸ ਦੇ ਲਈ ਇਹ ਜਿਹੜਾ ਬਿੱਲ ਆ ਯੂਕੇ ਦੀ ਪਾਰਲੀਮੈਂਟ ਦੇ ਵਿੱਚ ਆਇਆ ਸੀ। ਜੀ ਬਿਲਕੁਲ। ਸੋ ਇਹ ਕੰਮ ਅੱਗੇ ਜਿਹੜਾ ਵਧਿਆ। ਓਰੇਗਨ ਦੇ ਵਿੱਚ ਵੀ ਜਿਹੜਾ ਹਰਜੋਤ ਸਿੰਘ ਜੀ ਮੈਨੂੰ ਲੱਗਦਾ ਉਸ ਤੋਂ ਬਾਅਦ 'ਚ ਡੈਥ ਵਿਦ ਡਿਗਨਿਟੀ ਐਕਟ ਜਿਹੜਾ ਆ ਉਹ ਲਿਆਂਦਾ ਆ। ਸੋ ਇਹਨੂੰ ਵੀ ਜਿਹੜਾ ਡਿਗਨੀਫਾਈਡ ਜਿਹੜਾ ਡੈਥ ਆ ਉਹ ਆਖਿਆ ਜਾ ਰਿਹਾ। ਉੱਥੇ ਲੋਕ ਕਹਿੰਦੇ ਸੀਗੇ ਵੀ ਸਾਨੂੰ ਸਵਿਟਜ਼ਰਲੈਂਡ ਜਾ ਕੇ ਇਹ ਕੰਮ ਕਰਨਾ ਜਿਹੜਾ ਉਹ ਚਾਹੀਦਾ ਹੈਗਾ ਆ, ਤੇ ਜਿਹੜੇ ਇਸਦੇ ਉਲਟ ਵਾਲੇ ਆ ਉਹ ਕਹਿ ਰਹੇ ਵੀ ਜਿਹੜੀ ਨੈਸ਼ਨਲ ਹੈਲਥ ਸਰਵਿਸ ਆ ਇਸ ਨੂੰ ਤੁਸੀਂ ਨੈਸ਼ਨਲ ਸੁਸਾਈਡ ਸਰਵਿਸ ਜਿਹੜੀ ਉਹ ਬਣਾ ਰਹੇ ਆ, ਵੀ ਲੋਕ ਤਾਂ ਬਾਅਦ ਦੇ ਵਿੱਚ ਐਵੇਂ ਨਾ ਜਿਹੜੇ ਉਹ ਕਹੀ ਜਾਣ ਵੀ ਸਾਨੂੰ ਜਿਹੜਾ ਉਹ ਚੱਕ ਦਿਓ ਜੀ, ਵੀ ਸਾਨੂੰ ਜਿਹੜਾ ਉਹ ਮਾਰ ਦਿਓ। ਸੋ ਬਹੁਤ ਸਾਰੇ ਜਿਹੜੇ ਐਂਗਲਸ ਆ ਕਿਸੇ ਵੀ ਇੱਕ ਕਾਨੂੰਨ ਦੇ ਇਹ ਵਾਲੀ ਗੱਲ ਦੇ ਉੱਤੇ ਬਹੁਤ ਇੱਦਾਂ ਦਾ ਜਿਹੜਾ ਟੌਪਿਕ ਆ, ਲੋਕਾਂ ਦੀ ਬਹੁਤ ਸਟਰੋਂਗ ਰਾਏ ਹੁੰਦੀ ਹੈ ਇਸ ਦੇ ਵਿੱਚ, ਓਪੀਨੀਅਨਸ ਉਹਨਾਂ ਦੇ ਬਹੁਤ ਜ਼ਿਆਦਾ ਸਟਰੋਂਗ ਜਿਹੜੇ ਉਹ ਹੁੰਦੇ ਆ। ਸੋ ਦੇਖੋ ਕੀ ਜਿਹੜਾ ਇਸ ਦੇ ਵਿੱਚ ਜਿਹੜਾ ਉਹ ਬਣਦਾ ਆ। ਅਸਿਸਟਡ ਡਾਈਂਗ
ਜਾਂ ਅਸਿਸਟਡ ਸੁਸਾਈਡ, ਇਹ ਦੋ ਐਂਗਲ ਜਿਹੜੇ ਉਹਦੇ ਹੱਕ ਤੇ ਉਲਟ ਵਾਲੇ ਜਿਹੜੇ ਆ ਉਹ ਪੇਸ਼ ਕਰ ਰਹੇ ਹੈਗੇ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਜਾਈਏ, ਈਰਾਨ ਇਜ਼ਰਾਈਲ ਦਾ ਜੋ ਕੌਨਫਲਿਕਟ ਟਕਰਾਅ ਚੱਲ ਰਿਹਾ ਆ ਉਸ ਦੇ ਵਿੱਚ ਟਰੰਪ ਹੋਣਾ ਨੇ ਕੱਲ ਕਿਹਾ ਸੀਗਾ ਵੀ 2 ਹਫ਼ਤਿਆਂ ਦੇ ਬਾਅਦ ਦੇ ਵਿੱਚ 2 ਹਫ਼ਤਿਆਂ ਦੇ ਵਿੱਚ ਉਹ ਵਿਚਾਰ ਕਰਨਗੇ ਵੀ ਇਸ ਲੜਾਈ 'ਚ ਅਮਰੀਕਾ ਹਿੱਸਾ ਲਊਗਾ ਜਾਂ ਨਹੀਂ। ਉਧਰ ਯੂਰਪ ਮੁਲਕ ਦੇ ਬਹੁਤ ਸਾਰੇ ਯੂਰਪੀਅਨ ਕੰਟੀਨੈਂਟ ਦੇ ਬਹੁਤ ਸਾਰੇ ਜਿਹੜੇ ਮੁਲਕ, ਉਹਨਾਂ ਦੇ ਫੋਰਨ ਮਿਨਿਸਟਰ ਅੱਜ ਸ਼ੁੱਕਰਵਾਰ ਨੂੰ ਇਰਾਨੀਅਨ ਜਿਹੜਾ ਉਹਨਾਂ ਦਾ ਕਾਊਂਟਰ ਪਾਰਟ ਆ ਜਨੀਵਾ ਦੇ ਵਿੱਚ ਉਸ ਨਾਲ ਮੀਟਿੰਗ ਕੀਤੀ ਗਈ ਹੈਗੀ ਆ। ਤੇ ਟਰੰਪ ਉਹਨਾਂ ਨੇ ਕਿਹਾ ਵੀ ਸਬਸਟੈਂਸ਼ੀਅਲ ਚਾਂਸ ਆਫ ਨੈਗੋਸ਼ੀਏਸ਼ਨ ਵਿਦ ਇਰਾਨ ਅਜੇ ਵੀ ਹੈਗਾ ਆ। ਸੋ ਇਸੇ ਲਈ 2 ਹਫ਼ਤੇ ਦੀ ਜਿਹੜੀ ਮੋਹਲਤ ਆ ਉਹ ਉਹਨਾਂ ਨੇ ਦਿੱਤੀ ਆ। ਇਜ਼ਰਾਈਲ ਤੇ ਈਰਾਨ ਦੇ ਦਰਮਿਆਨ ਅੱਜ ਵੀ ਜਿਹੜੀ ਲੜਾਈ ਆ ਉਹ ਜਾਰੀ ਰਹੀ ਆ। ਇੱਕ ਦੂਜੇ ਦੇ ਉੱਤੇ ਉਹਨਾਂ ਨੇ ਜਿਹੜੀਆਂ ਮਿਜ਼ਾਈਲਾਂ ਜਾਂ ਸਟਰਾਈਕਸ ਆ ਉਹ ਕੀਤੀਆਂ ਆ। ਸੋ 8ਵਾਂ ਦਿਨ ਇਹਨਾਂ ਦੋਨਾਂ ਦੀ ਮੁਲਕਾਂ ਦੇ ਵਿੱਚ ਲੜਾਈ ਦਾ ਹੋ ਗਿਆ। ਇਜ਼ਰਾਈਲ ਦੀ ਮਿਲਟਰੀ ਨੇ ਕਿਹਾ ਵੀ ਤਹਿਰਾਨ ਦੇ ਵਿੱਚ ਜਿਹੜਾ ਤਬਰੀਜ਼ ਤੇ ਕਰਮਨਸ਼ਾ ਉੱਥੇ ਇਹਨਾਂ ਨੇ ਮਿਲਟਰੀ ਟਾਰਗੇਟਸ ਦੇ ਉੱਤੇ ਹਮਲਾ ਕੀਤਾ ਆ। ਉਧਰ ਇਜ਼ਰਾਈਲ ਦੇ ਵਿੱਚ ਸਦਰਨ ਇਜ਼ਰਾਈਲ ਦੇ ਵਿੱਚ ਇੱਕ ਟੈਕਨੋਲੋਜੀ ਪਾਰਕ ਦੀ ਬਿਲਡਿੰਗ ਦੇ ਉੱਤੇ ਵੀ ਕਹਿੰਦੇ ਆ ਉਹ ਈਰਾਨ ਦੀ ਜਿਹੜੀ ਮਿਜ਼ਾਈਲ ਆ ਉਹ ਡਿੱਗੀ ਆ। IDF ਇਜ਼ਰਾਈਲੀ ਡਿਫੈਂਸ ਫੋਰਸਿਸ ਉਹਨਾਂ ਨੇ ਟੈਲੀਗ੍ਰਾਮ ਦੇ ਉੱਤੇ ਲਿਖਿਆ ਵੀ ਇਜ਼ਰਾਈਲੀ ਫਾਈਟਰ ਜੈਟਸ ਦੇ ਦੁਆਰਾ ਦਰਜਨਾਂ ਹੀ ਸਟਰਾਈਕਸ ਮਿਲਟਰੀ ਟਾਰਗੇਟਸ ਦੇ ਉੱਤੇ ਰਾਤ ਨੂੰ ਓਵਰਨਾਈਟ ਈਰਾਨ ਦੇ ਵਿੱਚ ਕੀਤੀਆਂ ਗਈਆਂ, ਜਿਨ੍ਹਾਂ ਵਿੱਚ ਮਿਜ਼ਾਈਲ ਮੈਨੂਫੈਕਚਰਿੰਗ ਸਾਈਟਸ ਜੋ ਤਹਿਰਾਨ 'ਚ ਆ, ਸਾਈਟ ਪ੍ਰੋਡਿਊਸਿੰਗ ਕ੍ਰਿਟੀਕਲ ਕੰਪੋਨੈਂਟ ਆਫ ਨਿਊਕਲੀਅਰ ਪ੍ਰੋਗਰਾਮ, ਵੈਪਨਸ ਪ੍ਰੋਗਰਾਮ, ਉਹਨਾਂ ਉੱਤੇ ਇਹਨਾਂ ਨੇ ਹਮਲਾ ਜਿਹੜਾ ਉਹ ਕੀਤਾ ਆ। ਉਸ ਦੇ ਉੱਤੇ ਜਿਹੜੀਆਂ ਆ ਇਹਨਾਂ ਨੇ ਸੱਟਾਂ ਕਹਿ ਸਕਦੇ ਆ ਵੀ ਉਹ ਮਾਰੀਆਂ ਹੈਗੀਆਂ ਆ। ਸੋ ਇਹ ਜਿਹੜੀ ਸਥਿਤੀ ਇਸ ਟਾਈਮ ਬਣ ਰਹੀ ਆ, ਈਰਾਨ ਦਾ ਇੱਕ ਇਰਾਕ ਹੈਵੀ ਵਾਟਰ ਰਿਐਕਟਰ ਆ, ਉਹ ਤਹਿਰਾਨ ਦੀ ਨਿਊਕਲੀਅਰ ਡੀਲ ਦਾ ਹਿੱਸਾ ਸੀਗਾ। ਉਸ ਉੱਤੇ ਵੀ ਕਹਿੰਦੇ ਇਜ਼ਰਾਈਲ ਨੇ ਹਮਲਾ ਕੀਤਾ ਹੈਗਾ ਆ। ਸੋ ਈਰਾਨ ਦੀ ਜਿਹੜੀ ਰਾਜਧਾਨੀ ਤਹਿਰਾਨ ਤੋਂ 250 ਕਿਲੋਮੀਟਰ ਦੂਰ ਇਸ ਫੈਸਿਲਿਟੀ ਦੇ ਵਿੱਚ, ਜਿੱਥੇ ਕਹਿੰਦੇ ਵੀ ਪਲੂਟੋਨੀਅਮ ਬਣਾਇਆ ਜਾ ਸਕਦਾ ਆ, ਜੋ ਕਿ ਐਟੋਮਿਕ ਬੰਬ ਦੇ ਲਈ ਇੱਕ ਮਟੀਰੀਅਲ ਆ, ਉਹ ਉੱਥੇ ਬਣ ਸਕਦਾ ਆ। ਹੁਣ ਦੇਖੋ ਹਰਜੋਤ ਸਿੰਘ ਜੀ, ਉੱਦਾਂ ਸ਼ਰਾਰਤ ਜਿਹੜੀ ਆ ਉਹ ਪੂਰੀ ਜਿਹੜੀ ਚੱਲ ਰਹੀ ਆ। ਈਰਾਨ ਕਹਿੰਦੇ ਵੀ ਨਿਊਕਲੀਅਰ ਪਾਵਰ ਜਿਹੜਾ ਉਹ ਨਾ ਬਣੇ ਮਿਡਲ ਈਸਟ ਦੇ ਵਿੱਚ, ਪਰ ਇਜ਼ਰਾਈਲ UN ਦੇ ਰੈਜ਼ੋਲੂਸ਼ਨਸ ਦੇ ਉਲਟ ਜਿਹੜਾ ਉਹ ਜਾ ਕੇ ਚੋਰੀ ਜਿਹੜੇ ਆ ਤੇ ਬਗੈਰ ਕਿਸੇ ਨੂੰ ਦੱਸੇ ਉਹਨਾਂ ਨੇ ਆਪਣੀਆਂ ਜਿਹੜਾ ਨਿਊਕਲੀਅਰ ਮਿਜ਼ਾਈਲਸ ਤੇ ਨਿਊਕਲੀਅਰ ਹਥਿਆਰ ਆ ਉਹ ਰੱਖੇ ਆ, ਪਰ ਉਹ ਚਾਹੁੰਦਾ ਨਹੀਂ ਆ ਵੀ ਈਰਾਨ ਦੇ ਕੋਲ ਹੋਵੇ। ਇੱਥੇ ਬਹੁਤ ਸਾਰੇ ਜਿਹੜੇ ਲੋਕ ਆ ਵੱਖੋ ਵੱਖਰੇ ਜਿਹੜੇ ਤਰਕ ਆ ਉਹ ਚੱਲ ਰਹੇ ਆ। ਨਿਊਕਲੀਅਰ ਹਥਿਆਰ ਹੋਣੇ ਚਾਹੀਦੇ, ਨਹੀਂ ਹੋਣੇ ਚਾਹੀਦੇ। ਇਸ ਟਾਈਮ ਸਭ ਤੋਂ ਵੱਡਾ ਖਤਰਾ ਇਹ ਤੌਰ ਦੇ ਉੱਤੇ ਦਰਸਾਇਆ ਜਾਂਦਾ ਵੀ ਈਰਾਨ ਦੇ ਕੋਲ ਜੇ ਤਾਂ ਦੇਖੋ ਜੀ ਕਹਿੰਦੇ ਵੀ ਹਥਿਆਰ ਨਿਊਕਲੀਅਰ ਆ ਗਿਆ ਤੇ ਇਹਨਾਂ ਨੇ ਝੱਟ ਦੇਣੀ ਜਿਹੜਾ ਆ ਉਹ ਚਲਾ ਦੇਣਾ, ਇਹਨਾਂ ਨੇ ਰੁਕਣਾ ਨਹੀਂ। ਪਰ ਉਹ ਆਲੇ ਦੁਆਲੇ ਜੇ ਈਰਾਨ ਦੇ ਐਂਗਲ ਤੋਂ ਹਰਜੋਤ ਸਿੰਘ ਜੀ ਦੇਖੋ ਤਾਂ ਉਹ ਕਹਿੰਦਾ ਯਾਰ ਜਿੰਨਾ ਮੁਲਕਾਂ ਦੇ ਕੋਲ ਪਰਮਾਣੂ ਹਥਿਆਰ ਆ ਉਹਨਾਂ ਨੂੰ ਕਦੀ ਕੋਈ ਇਨਵੇਡ ਨਹੀਂ ਕਰਦਾ, ਉਹਨਾਂ ਦੇ ਉੱਤੇ ਕਦੀ ਕੋਈ ਹਮਲਾ ਜਿਹੜਾ ਉਹ ਨਹੀਂ ਕਰਦਾ। ਚਾਹੇ ਨਾਰਥ ਕੋਰੀਆ ਦੇ ਨਾਲ ਦੁਨੀਆ ਦੇ ਵਿੱਚ ਕਿਸੇ ਬਹੁਤ ਘੱਟ ਮੁਲਕਾਂ ਦੀ ਗਿਣੇ ਚੁਣਿਆਂ ਦੀ ਜਿਹੜੀ ਉਹ ਬਣਦੀ ਆ, ਪਰ ਉਹਦੇ ਕੋਲ ਨਿਊਕਲੀਅਰ ਹਥਿਆਰ ਹੋਣ ਕਰਕੇ ਉਹਦੇ ਉੱਤੇ ਕੋਈ ਜਿਹੜਾ ਹਮਲਾ ਜਿਹੜਾ ਉਹ ਨਹੀਂ ਕਰਦਾ। ਸੋ ਈਰਾਨ ਇਸ ਚੀਜ਼ ਨੂੰ ਦੇਖਦਾ, ਪਾਕਿਸਤਾਨ ਦੇ ਕੋਲ ਆ, ਇੰਡੀਆ ਦੇ ਕੋਲ ਆ, ਚਾਈਨਾ ਦੇ ਕੋਲ ਆ, ਅਮਰੀਕਾ ਕੋਲ ਖੁਦ ਸਭ ਤੋਂ ਜ਼ਿਆਦਾ ਹਥਿਆਰ ਨੇ, ਰਸ਼ੀਆ ਦੇ ਕੋਲ ਆ, ਇਜ਼ਰਾਈਲ ਕੋਲ ਆ, ਪਰ ਈਰਾਨ ਕਹਿੰਦਾ ਵੀ ਸਾਡੇ ਉੱਤੇ ਧੱਕਾ ਕਰ ਰਹੇ ਆ ਵੀ ਤੁਸੀਂ ਸਾਨੂੰ ਜਿਹੜਾ ਉਹ ਪਰਮਾਣੂ ਹਥਿਆਰ ਜਿਹੜਾ ਉਹ ਨਹੀਂ ਬਣਨ ਦੇਣਾ ਚਾਹੁੰਦੇ ਹੈਗੇ। ਸੋ ਹਾਲ ਦੀ ਘੜੀ ਜਿਹੜਾ ਨਿਊਕਲੀਅਰ ਪ੍ਰੋਗਰਾਮ IAEA ਕਹਿੰਦਾ ਵੀ ਉਹ ਨਹੀਂ ਬਣਾ ਸਕਦੇ। ਅਮਰੀਕਾ ਦੀ ਇੰਟੈਲੀਜੈਂਸ ਦੇ ਡਾਇਰੈਕਟਰ ਉਹ ਵੀ ਕਹਿੰਦੇ ਆ ਵੀ ਇਹ ਅਜੇ ਉਸ ਤੋਂ ਦੂਰ ਆ, ਪਰ ਨੇਤਨਿਆਹੂ ਬਜ਼ਿੱਦ ਆ, ਉਹ ਕਹਿ ਰਿਹਾ ਆ ਵੀ ਨਹੀਂ, ਇਹ ਝੱਟ ਹੀ ਇਹਨਾਂ ਨੇ ਹਫ਼ਤਿਆਂ ਮਹੀਨਿਆਂ ਦੇ ਵਿੱਚ ਜਿਹੜਾ ਹਥਿਆਰ ਆ ਉਹ ਬਣਾ ਲੈਣਾ। ਉੱਦਾਂ ਨੇਤਨਿਆਹੂ ਨੂੰ ਇਸ ਚੀਜ਼ ਨੂੰ ਕਹਿੰਦੇ ਆ ਤਕਰੀਬਨ 30 ਤੋਂ 40 ਸਾਲ ਜਿਹੜੇ ਆ ਉਹ ਹੋ ਚੁੱਕੇ ਆ ਕੇ ਇੱਥੇ ਬਹੁਤ ਵਾਰੀ ਕਾਂਗਰਸ ਦੇ ਮੂਹਰੇ ਆ ਕੇ ਜਿਹੜੀ ਟੈਸਟੀਮੋਨੀਜ਼ ਵੀ ਜਿਹੜੀਆਂ ਆ ਉਹ ਇਸ ਤਰੀਕੇ ਦੀਆਂ ਨੇਤਨਿਆਹੂ ਦੇ ਕੇ ਜਾ ਚੁੱਕਾ ਹੈਗਾ ਆ। ਪਰ ਟਰੰਪ ਹੋਣਾ ਨੇ ਹੁਣ ਜਿਹੜੇ 2 ਹਫ਼ਤੇ ਦੀ ਗੱਲ ਆਖੀ ਆ, ਉਸ ਤੋਂ ਬਾਅਦ ਚ ਦੇਖਣਾ ਹੋਊਗਾ ਵੀ ਅਮਰੀਕਾ ਕੀ ਇਸ ਲੜਾਈ ਦੇ ਵਿੱਚ ਜਾਂਦਾ ਆ ਜਾਂ ਨਹੀਂ। ਪਰ ਯੂਰਪੀਅਨ ਮੁਲਕਾਂ ਦੇ ਫੋਰਨ ਮਿਨਿਸਟਰਸ ਦੇ ਨਾਲ ਈਰਾਨ ਦੇ ਜਿਹੜੇ ਫੋਰਨ ਮਿਨਿਸਟਰ ਆ ਉਹਨਾਂ ਦੀ ਗੱਲਬਾਤ ਜਿਹੜੀ ਆ ਉੱਥੇ ਚੱਲ ਰਹੀ ਹੈਗੀ ਆ।
ਜੀ। ਤੇ ਇਹਦੇ ਵਿੱਚ ਇਰਾਨ ਵਾਲੇ ਇਹ ਕਹਿੰਦੇ ਆ ਵੀ ਅਸੀਂ ਨਹੀਂ ਕਹਿ ਰਹੇ, ਅਮਰੀਕਨ ਵਾਰ-ਵਾਰ ਸਾਨੂੰ ਕਹਿ ਰਹੇ ਆ ਵੀ ਗੱਲਬਾਤ ਕਰੋ। ਉਹਨਾਂ ਨੇ ਬਹੁਤ ਵਾਰ ਸਾਨੂੰ ਜਿਹੜੇ ਮੈਸੇਜ ਤੇ ਕਈ ਸੀਰੀਅਸ ਵਨਸ ਮੈਸੇਜ ਉਹ ਆ ਉਹ ਭੇਜੇ ਹੈਗੇ ਆ। ਇਹ ਅੱਜ ਦੁਨੀਆ ਦੀਆਂ ਸਾਰੀਆਂ ਅਖਬਾਰਾਂ ਜੋ ਆ ਉਹ ਰਿਪੋਰਟ ਕਰ ਰਹੀਆਂ ਹੈਗੀਆਂ। ਇੱਕ ਪਾਸੇ ਇਜ਼ਰਾਈਲ ਨੇ ਗਾਜ਼ਾ ਵਾਲੇ ਏਰੀਏ ਦੇ ਵਿੱਚ ਇੰਨੇ ਜ਼ਿਆਦਾ ਬੰਬ ਸਿੱਟੇ ਹਸਪਤਾਲਾਂ ਤੇ ਸਕੂਲਾਂ ਤੇ ਹੁਣ ਤੱਕ 54,000 ਦੇ ਕਰੀਬ ਲੋਕ ਮਾਰੇ ਜਾ ਚੁੱਕੇ ਆ। ਦੂਸਰੇ ਪਾਸੇ ਇਰਾਨ ਦਾ ਜਦੋਂ ਇੱਕ ਮਿਜ਼ਾਈਲ ਇਜ਼ਰਾਈਲ ਦੀ ਇੱਕ ਹਸਪਤਾਲ ਦੇ ਵਿੱਚ ਲੱਗੀ ਤੇ ਉਹਨਾਂ ਨੇ ਇਹ ਕਿਹਾ ਵੀ ਦੇਖੋ ਜੀ ਇਹ ਹੁਣ ਹਸਪਤਾਲ ਦੇ ਉੱਤੇ ਬੰਬ ਸਿੱਟ ਰਹੇ ਹੈਗੇ ਆ, ਜਦੋਂ ਉਹਨਾਂ ਦੇ ਉੱਤੇ ਆਪਣੇ ਦੇ ਉੱਤੇ ਪਈ। ਸੋ ਨਿਊਕਲੀਅਰ ਸਾਈਟਸ ਨੂੰ ਲੈ ਕੇ 2015 ਦੇ ਵਿੱਚ ਯੂਐਸ, ਫਰਾਂਸ, ਚਾਈਨਾ, ਰਸ਼ੀਆ, ਬ੍ਰਿਟੇਨ ਤੇ ਜਰਮਨ ਨੇ ਇੱਕ ਜੋ ਡੀਲ ਬਣਾਈ ਸੀ ਜਿਹਦੇ ਵਿੱਚ ਇੱਕ ਦੂਜੇ ਨੂੰ ਸਾਰੀ ਇਨਫੋਰਮੇਸ਼ਨ ਸ਼ੋ ਕਰਨੀ ਸੀ ਯੂਰੇਨੀਅਮ ਐਨਰਿਚਮੈਂਟ ਦੇ ਮਾਮਲੇ ਦੇ ਵਿੱਚ। ਇਜ਼ਰਾਈਲ ਵਾਲੇ ਵਾਰ-ਵਾਰ ਟਾਰਗੇਟ ਕਰ ਰਹੇ ਆ ਇਰਾਨ ਦੇ ਸਾਈਟਸ ਨੂੰ। 60 에ਅਰਕ੍ਰਾਫਟ ਹਿਟਿੰਗ ਆਲਰੇਡੀ ਜਿਹੜੀਆਂ ਆ ਹੋ ਚੁੱਕੀਆਂ ਹੈਗੀਆਂ। ਤੇ ਕਈ ਸ਼ਹਿਰ ਜਿਹੜੇ ਆ ਇਰਾਨ ਦੇ ਵਿੱਚ ਖਾਲੀ ਹੋ ਚੁੱਕੇ ਆ। 25 ਦੇ ਕਰੀਬ ਜਿਹੜੇ ਫਾਈਟਰ ਜੈਟਸ ਹੈਗੇ ਆ ਉਹ ਮਿਜ਼ਾਈਲਸ ਨੂੰ ਜਿਹੜੇ ਸਟੋਰੇਜ ਤੇ ਲਾਂਚ ਕਰ ਰਹੇ ਹੈਗੇ ਆ। ਸੋ ਇਹ 13 ਤਰੀਕ ਜੂਨ 13 ਨੂੰ ਜਿਹੜੀ ਆ ਜੰਗ ਸ਼ੁਰੂ ਹੋਈ ਸੀ ਤੇ ਹਜੇ ਤੱਕ ਵੀ ਜਿਹੜੀ ਆ ਪੂਰੇ ਜ਼ੋਰ ਸ਼ੋਰ ਦੇ ਨਾਲ ਦੋਨਾਂ ਮੁਲਕਾਂ ਦੇ ਵਿੱਚ ਚੱਲ ਰਹੀ ਆ। ਟਰੰਪ ਉਹਨਾਂ ਨੇ ਇਹ ਕਹਿਤਾ ਵੀ ਮੈਂ 2 ਵੀਕ ਜੋ ਆ ਵੇਟ ਕਰੂੰਗਾ। ਅਲੀ ਖਮੈਨੀ ਹੁਣੀ ਆ ਜੋ ਇਰਾਨ ਦੇ ਆਇਤੁੱਲਾ ਅਲੀ ਖਮੈਨੀ, ਉਹਨਾਂ ਨੇ ਇਹ ਕਿਹਾ ਆ ਵੀ ਅਸੀਂ ਜਾਣਬੁੱਝ ਕੇ ਜਿਹੜੀ ਆ ਹਸਪਤਾਲ ਦੇ ਉੱਤੇ ਕੋਈ ਜਿਹੜੀ ਮਿਜ਼ਾਈਲ ਆ ਉਹ ਨਹੀਂ ਮਾਰੀ ਹੈਗੀ। ਸੋ ਪ੍ਰਾਈਮ ਮਿਨਿਸਟਰ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਵੀ ਮੈਂ ਟਰੰਪ ਉਹਨਾਂ ਨੂੰ ਟਰਸਟ ਕਰਦਾ ਆ ਤੇ ਉਹ ਜੋ ਅਮਰੀਕਾ ਨੂੰ ਵਧੀਆ ਹੋਊਗਾ ਉਹੀ ਕੁਛ ਕਰਨਗੇ। ਹਾਲਾਂਕਿ ਉਹਨਾਂ ਨੇ ਬਹੁਤ ਜ਼ਿਆਦਾ ਜਿਹੜਾ ਪ੍ਰੈਸ਼ਰ ਆ ਉਹ ਟਰੰਪ ਐਡਮਿਨਿਸਟ੍ਰੇਸ਼ਨ ਤੇ ਪਾਇਆ ਹੋਇਆ ਆ। 657 ਲੋਕ ਫੱਟੜ ਹੋ ਚੁੱਕੇ ਆ ਤੇ 263 ਮਾਰੇ ਜਾ ਚੁੱਕੇ ਆ। 2000 ਤੋਂ ਵੱਧ ਜ਼ਖਮੀ ਹੋ ਚੁੱਕੇ ਹੈਗੇ ਆ। 450 ਦੇ ਕਰੀਬ ਮਿਜ਼ਾਈਲਸ ਫਾਇਰ ਹੋ ਚੁੱਕੀਆਂ ਆ ਦੋਨਾਂ ਸਾਈਡਾਂ ਤੋਂ। 1000 ਤੋਂ ਵੱਧ ਜਿਹੜੇ ਡਰੋਨਸ ਆ ਇਜ਼ਰਾਈਲ ਵਾਲਿਆਂ ਵੱਲੋਂ ਛੱਡੇ ਗਏ ਹੈਗੇ ਆ। ਸੋ ਮਿਲਟਰੀ ਦਾ ਜਿਹੜਾ ਕਾਫੀ ਜ਼ਿਆਦਾ ਜਿਹੜਾ ਸਮਾਨ ਆ ਉਹ ਯੂਜ਼ ਹੋ ਰਿਹਾ ਤੇ ਜਿਹੜਾ ਸਿੱਟ ਵੀ ਹੋ ਰਿਹਾ ਹੈਗਾ ਦੋਨਾਂ ਮੁਲਕਾਂ ਵੱਲੋਂ। ਜੀ, ਬਿਲਕੁਲ। ਇਹ ਦੇਖੋ, ਆਇਰਨ ਡੋਮ ਬਹੁਤ ਮਹਿੰਗਾ ਪੈਂਦਾ ਆ, ਏਡਾ ਕੋਈ ਸਸਤਾ ਉਹ ਸੌਦਾ ਨਹੀਂ ਆ ਇਜ਼ਰਾਈਲ ਦੇ ਲਈ ਵੀ। ਇਰਾਨ ਦੇ ਕੋਲ ਵੀ ਲਿਮਿਟਿਡ ਮਿਜ਼ਾਈਲਸ ਨੇ, ਉਹਨਾਂ ਦੇ ਕੋਲ ਕਿਹੜੀਆਂ ਉੱਥੇ ਮਿਜ਼ਾਈਲਾਂ ਜਿਹੜੀਆਂ ਉਹ ਧੜਾ-ਧੜ ਕਿਤੇ ਵੀ ਅਖਰੋਟਾਂ ਵਾਂਗੂ ਉੱਗ ਰਹੀਆਂ ਆ, ਵੀ ਰੁੱਖ ਲੱਗੇ ਆ ਤੇ ਉੱਥੋਂ ਲਾਹ ਕੇ ਜਿਹੜੀਆਂ ਉਹ ਚਲਾ ਦੇਣੀਆਂ ਆ। ਸੋ ਮਸਲਾ ਦੋਨਾਂ ਹੀ ਮੁਲਕਾਂ ਦੇ ਲਈ ਇਵੈਂਚੁਅਲੀ ਮਨੀ ਦੇ ਉੱਤੇ ਜਿਹੜਾ ਉਹ ਆ ਕੇ ਖੜਨਾ ਆ। ਅਮਰੀਕਾ ਦੇ ਵਿੱਚ ਬਹੁਤ ਸਾਰੇ ਲੋਕ ਫੋਰਨ ਮੁਲਕਾਂ ਨੂੰ ਰਾਸ਼ੀ ਦੇਣ ਨੂੰ ਲੈ ਕੇ ਇਸ ਟਾਈਮ ਉਲਟ ਮਾਹੌਲ ਦੇ ਵਿੱਚ ਚੱਲ ਰਹੇ ਆ, ਖਾਸ ਕਰਕੇ ਜਦੋਂ ਯੂਕਰੇਨ ਰਸ਼ੀਆ ਦੀ ਵਾਰ ਚੱਲ ਰਹੀ ਸੀ। ਪਰ ਜਦੋਂ ਇਜ਼ਰਾਈਲ ਨੂੰ ਬਿਲੀਅਨਸ ਆਫ ਡਾਲਰ ਦਿੱਤੇ ਜਾਂਦੇ ਆ, ਉਦੋਂ ਸਾਰੇ ਜਾਣੇ ਜਿਹੜੇ ਉਹ ਚੁੱਪ ਰਹਿ ਜਾਂਦੇ ਆ। ਰੀਸੈਂਟਲੀ ਟੱਕਰ ਕਾਰਲਸਨ ਤੇ ਜਿਹੜੇ ਟੈਡ ਕਰੂਜ਼ ਦੀ ਜਿਹੜੀ ਇੰਟਰਵਿਊ ਬਹੁਤ ਚਰਚਾ ਦਾ ਜਿਹੜਾ ਉਹ ਵਿਸ਼ਾ ਬਣੀ, ਜਿੱਥੇ ਟੈਡ ਕਰੂਜ਼ ਨੂੰ ਗੱਲਾਂ ਹੀ ਨਹੀਂ ਸੀ ਜਿਹੜੀਆਂ ਉਹ ਆ ਰਹੀਆਂ। ਉਹ ਇੱਕ ਪਾਸੇ ਕਹਿੰਦਾ ਵੀ ਰਾਸ਼ਟਰਪਤੀ ਨੂੰ ਮਾਰਨ ਦੀਆਂ ਸਾਜ਼ਿਸ਼ਾਂ ਅਮਰੀਕਾ ਦੇ ਵਿੱਚ ਘੜੀਆਂ ਜਾ ਰਹੀਆਂ, ਪਰ ਕਹਿੰਦਾ ਸਬੂਤ ਆਪਣੇ ਕੋਲ ਕੋਈ ਨਹੀਂ। ਕਹਿੰਦਾ ਵੀ ਆਪਾਂ ਨੂੰ ਪਤਾ ਹੈ ਵੀ ਉਹ ਕਰੀ ਜਾਂਦੇ ਆ। ਬਹੁਤ ਸਾਰੀਆਂ ਜਿਹੜੀਆਂ ਗੱਲਾਂ ਏਪੈਕ ਦੀ ਵੀ ਉਸ ਦੇ ਵਿੱਚ ਉਹਨਾਂ ਦੀ ਲੌਬਿੰਗ ਫਰਮ ਦੀ ਵੀ ਜਿਹੜੀ ਉਹ ਗੱਲ ਆਉਂਦੀ ਆ। ਏਪੈਕ ਵੀ ਜਿੱਦਾਂ ਆਪਾਂ ਕਹਿ ਸਕਦੇ ਹਾਂ ਹਰਜੋਤ ਸਿੰਘ ਜੀ, ਜਿੱਦਾਂ HAF ਵਾਂਗੂ ਹੀ ਆ। ਉਹ ਕਹਿੰਦੇ ਤੇ ਉਹ ਫਾਰਾ ਏਜੰਟ ਤਾਂ ਨਹੀਂ ਆ ਫੋਰਨ, ਪਰ ਉਹ ਉਸ ਤਰੀਕੇ ਦੇ ਨਾਲ ਇਜ਼ਰਾਈਲ ਦਾ ਹੀ ਪੱਖ ਜਿਹੜਾ ਪੂਰਦੇ ਹੋਏ ਜਿਹੜਾ ਉਹ ਚੱਲਦੇ ਆ। ਉਸ ਚੀਜ਼ ਦੇ ਉੱਤੇ ਵੀ ਚੰਗੀ ਜਿਹੜੀ ਬਹਿਸ ਵਸਾਈ ਆ ਜਿਹੜੀ ਟੱਕਰ ਕਾਰਲਸਨ ਜੋ ਪਹਿਲਾਂ ਫੌਕਸ ਦੇ ਉੱਤੇ ਹੁੰਦਾ ਸੀ, ਹੁਣ ਆਪਣੇ ਹੀ ਚੈਨਲ ਜਿਹੜਾ ਉਹ ਚਲਾਉਂਦਾ ਆ, ਵੀ ਉਹ ਤੇ ਜਿਹੜਾ ਟੈਡ ਕਰੂਜ਼ ਆ ਉਹਨਾਂ ਦੀ ਜਿਹੜੀ ਉਸ ਦੇ ਵਿੱਚ ਹੋਈ ਸੀਗੀ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਚੱਲ ਰਹੀਆਂ ਆ। ਉਧਰ ਹਰਜੋਤ ਸਿੰਘ ਜੀ, US ਦੇ ਜਿਹੜੇ ਟ੍ਰੈਜਰੀ ਡਿਪਾਰਟਮੈਂਟ ਆ ਉਹਨਾਂ ਦੇ ਦੁਆਰਾ ਇਰਾਨ ਦੇ ਉੱਤੇ ਜਿਹੜੀਆਂ 20 ਉਹਨਾਂ ਦੀਆਂ ਜਿਹੜੀਆਂ ਐਂਟੀਟੀਜ਼, 5 ਇੰਡੀਵਿਜੂਅਲ ਤੇ 3 ਵੈਸਲਸ ਦੇ ਉੱਤੇ ਜਿਹੜੀਆਂ ਸੈਂਕਸ਼ਨਸ ਆ ਉਹ ਹੋਰ ਲਗਾ ਦਿੱਤੀਆਂ ਗਈਆਂ। ਜਿਹੜੇ ਇਜ਼ਰਾਈਲ ਇਰਾਨ ਦੀ ਕੌਨਫਲਿਕਟ ਦੇ ਦਰਮਿਆਨ ਇਰਾਨ ਦੇ ਕਾਫੀ ਜ਼ਿਆਦਾ ਜਿਹੜੀਆਂ ਚੀਜ਼ਾਂ ਦੇ ਉੱਤੇ, ਇੰਡੀਵਿਜੂਅਲਸ ਦੇ ਉੱਤੇ, ਉਹਨਾਂ ਦੀਆਂ ਕੰਪਨੀਆਂ ਦੇ ਉੱਤੇ, ਵੈਸਲਸ ਦੇ ਉੱਤੇ ਅਮਰੀਕਾ ਦੇ ਦੁਆਰਾ ਜਿਹੜੀਆਂ ਸੈਂਕਸ਼ਨਸ ਆ ਉਹਨਾਂ ਨੂੰ ਲਗਾ ਦਿੱਤਾ ਗਿਆ ਹੈਗਾ ਆ। ਅਗਲੀ ਖਬਰ ਵੱਲ ਚੱਲੀਏ ਤੇ
ਅਮਰੀਕਾ ਦੇ ਵਿੱਚ ਇਹ ਸਭ ਤੋਂ ਵੱਡੀ ਇੱਕ ਆਈਕੋਨਿਕ ਕੰਪਨੀ ਜੋ ਇੰਟਲ ਹੈਗੀ ਆ, ਕਹਿੰਦੇ ਭਈ 20,000 ਦੇ ਕਰੀਬ ਲੋਕਾਂ ਨੂੰ ਲੇ ਆਫ ਕਰਨ ਜਾ ਰਹੀ ਆ। ਆਈਕੋਨਿਕ ਟੈਕ ਕੰਪਨੀ ਸਲੈਸ਼ਸ 20,000 ਸਟਾਫ ਐਜ਼ ਜੌਬ ਬਲੱਡ ਵਾਸ ਸਪਾਇਲਸ ਆਊਟ ਆਫ ਕੰਟਰੋਲ। ਸੋ ਇਹ ਇੱਕ ਬਹੁਤ ਵੱਡਾ ਨੰਬਰ ਹੈਗਾ। ਪਿਛਲੇ ਮਹੀਨਿਆਂ ਦੇ ਵਿੱਚ ਵੀ ਇੰਟਲ ਦੇ ਵਿੱਚ ਕੁਝ ਲੇ ਆਫ ਹੋਈਆਂ ਸੀਗੀਆਂ। ਨਾਗਾ ਚੰਦਰਸੇਖਰਨ ਟੈਕ ਜਾਇੰਟ ਦੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਮੈਨੂਫੈਕਚਰਿੰਗ ਦੇ ਉਹ ਹੈਗੇ ਆ, ਕਹਿੰਦੇ ਵੀ ਇਹ ਸਾਨੂੰ ਬਹੁਤ ਔਖਾ ਜਿਹੜਾ ਡਿਸੀਜਨ ਆ ਉਹ ਲੈਣਾ ਪੈਣਾ ਸੀ, ਕਿਉਂਕਿ ਜਿਹੜੀ ਫਾਈਨੈਂਸ਼ੀਅਲ ਪੋਜੀਸ਼ਨ ਆ ਇੰਟਲ ਦੀ ਇਸ ਟਾਈਮ ਉਹ ਗੁੱਡ ਨਹੀਂ ਹੈਗੀ। 15 ਤੋਂ ਲੈ ਕੇ 20% ਕੰਪਨੀ ਦਾ ਵਰਕ ਜੋ ਟੋਟਲ 1,09,000 ਆ ਉਹ ਕੱਟ ਹੋਣ ਜਾ ਰਿਹਾ ਹੈਗਾ ਆ। ਖਾਸ ਕਰਕੇ ਜਿਹੜਾ ਓਰੇਗਨ ਵਾਲਾ ਏਰੀਆ ਆ, ਕਹਿੰਦੇ ਇੰਟਲ 20,000 ਦੇ ਕਰੀਬ ਹਿਲਸਬੋਰੋ ਓਰੇਗਨ ਦੇ ਵਿੱਚ ਲੋਕਾਂ ਨੂੰ EMPLOY ਕਰਦਾ ਹੈਗਾ ਆ। ਇਹ ਉਦੋਂ ਖਬਰ ਆਈ ਆ ਜਦੋਂ ਮਾਈਕਰੋਸਾਫਟ ਨੇ ਵੀ ਇਹ ਕਿਹਾ ਆ ਵੀ ਉਹ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜੌਬਸ ਕੱਟ ਕਰਨ ਜਾ ਰਹੇ ਹੈਗੇ ਆ। ਤੇ ਉਸ ਤੋਂ 2 ਦਿਨ ਪਹਿਲਾਂ ਐਮਾਜ਼ੋਨ ਦੇ CEO ਨੇ ਵੀ ਕਿਹਾ ਸੀ ਵੀ ਉਹ ਜੋ ਜੌਬ ਕੱਟਸ ਆ ਕਾਫੀ ਵੱਡੀ ਗਿਣਤੀ 'ਚ ਕਰਨ ਜਾ ਰਹੇ ਆ, ਤੇ ਦੋਨੋਂ ਜਿਹੜੇ ਜੌਬ ਕੱਟਸ ਆ ਉਹ AI ਨਾਲ ਰਿਲੇਟਡ ਹੈਗੇ ਆ ਵੀ ਬਹੁਤੀਆਂ ਕੰਪਨੀਆਂ ਹੁਣ AI ਉਹਨਾਂ ਨੇ ਯੂਜ਼ ਕਰਨੀ ਸ਼ੁਰੂ ਕਰ ਦਿੱਤੀ ਹੈਗੀ ਆ। ਇੰਟਲ ਦਾ ਜਿਹੜਾ ਸ਼ੇਅਰ ਆ 2021 ਦੇ ਵਿੱਚ $68 ਸੀ, ਜੋ ਕਿ ਹੁਣ $21 ਰਹਿ ਗਿਆ ਹੈਗਾ। ਕੰਪਨੀ ਨੇ $821 ਮਿਲੀਅਨ ਦਾ ਲਾਸ ਇਸ ਸਾਲ ਦੇ ਪਹਿਲੇ ਕੁਆਟਰ ਦੇ ਵਿੱਚ ਸ਼ੋ ਕੀਤਾ। ਸੋ ਇੱਕ ਕੁਆਟਰ ਦੇ ਵਿੱਚ $821 ਮਿਲੀਅਨ ਦਾ ਲਾਸ ਹੋਇਆ ਹੈ। ਜੀ ਬਿਲਕੁਲ, ਇਹ ਕਾਫੀ ਦਿਨਾਂ ਤੋਂ ਇਹ ਉਪਸੁਕ ਜਿਹੜੀ ਉਹ ਚੱਲ ਰਹੀ ਸੀ। ਕੁਛ ਇੰਟਲ ਦੇ ਇਨਸਾਈਡ ਜਿਹੜੇ ਲੋਕ ਕੰਮ ਕਰਦੇ ਆ, ਜਿਹੜੇ ਜਾਣਕਾਰ ਆ, ਉਹਨਾਂ ਨੇ ਪਹਿਲਾਂ ਹੀ ਜਿਹੜਾ ਉਹ ਦੱਸਿਆ ਸੀਗਾ, ਕਿਉਂਕਿ ਉਹ ਪਬਲਿਕ ਨੌਲੇਜ ਨਹੀਂ ਸੀ, ਪਰ ਪ੍ਰਾਈਵੇਟਲੀ ਇਸ ਚੀਜ਼ ਦਾ ਅੰਦਾਜ਼ਾ ਸੀਗਾ ਵੀ ਇਹ ਜਿਹੜੀ ਸਥਿਤੀ ਆ ਉਹ ਆਉਣ ਜਾ ਰਹੀ ਆ। ਇਹ ਇੰਟਲ ਹੁਣਾਂ ਨੇ ਪਹਿਲੀ ਵਾਰ ਨਹੀਂ, ਇਨਫੈਕਟ ਜਿਹੜੇ ਆ ਆਪਾਂ ਇਹ ਦੇਖਦੇ ਆ ਵੀ ਉਹਨਾਂ ਨੇ ਦੂਜੀ ਤੀਜੀ ਵਾਰੀ ਇਹ ਜਿਹੜੀਆਂ ਲੇ ਆਫਸ ਕੀਤੀਆਂ ਆ। CEO ਵੀ ਇਹਨਾਂ ਦਾ ਬਦਲਿਆ ਗਿਆ ਆ। ਇਹਨਾਂ ਦੀ ਜਿਹੜੀ ਆਈ ਥਿੰਕ ਨਿਊਯਾਰਕ ਸਟਾਕ ਐਕਸਚੇਂਜ ਦੇ ਵਿੱਚ ਜਿਹੜਾ S&P 500 ਦੇ ਵਿੱਚੋਂ ਇਹਨਾਂ ਨੂੰ ਬਾਹਰ ਕੱਢ ਦਿੱਤਾ ਗਿਆ ਸੀਗਾ। ਸੋ ਉਹ ਵੀ ਇੱਕ ਝਟਕਾ ਜਿਹੜਾ ਲੱਗਾ ਸੀ। ਤੁਸੀਂ ਇਹਨਾਂ ਦੇ ਪ੍ਰਾਈਸ ਤਾਂ ਦੱਸੇ ਹੀ ਆ ਵੀ ਕਿਸ ਤਰੀਕੇ ਦੇ ਨਾਲ ਇੱਕ ਸ਼ੇਅਰ ਦਾ ਜਿਹੜਾ ਪ੍ਰਾਈਸ ਹੈ ਇਸ ਟਾਈਮ ਇੰਟਲ ਦਾ ਚੱਲ ਰਿਹਾ ਆ, ਕਿੰਨਾ ਜ਼ਿਆਦਾ ਜਿਹੜਾ ਉਹ ਘਟ ਚੁੱਕਾ ਆ। ਸੋ ਇੰਟਲ, AMD, NVIDIA ਦੇ ਚੱਲਦਿਆਂ ਉਹਨਾਂ ਨੂੰ ਕਾਫੀ ਜ਼ਿਆਦਾ ਕੜੀ ਟੱਕਰ ਜਿਹੜੀ ਉਹ ਮਿਲ ਰਹੀ ਆ, ਤੇ ਹਾਲ ਦੀ ਘੜੀ ਜਿਹੜੀ ਇਸ ਦੇ ਵਿੱਚ ਪਿੱਛੇ ਜਿਹੜੀ ਉਹ ਰਹਿ ਰਹੇ ਆ। ਸੋ ਰੀਸਟਰਕਚਰਿੰਗ ਵੱਡੇ ਪੱਧਰ ਦੇ ਉੱਤੇ ਇੰਟਲ ਦੇ ਵਿੱਚ ਜਿਹੜੀ ਉਹ ਹੋਣ ਜਾ ਰਹੀ ਹੈ। ਇੱਕ ਕੰਪਨੀ ਨਹੀਂ, ਬਹੁਤ ਸਾਰੀਆਂ ਕਈ ਕੰਪਨੀਆਂ ਦੇ ਨਾਲ ਇਦਾਂ ਹੀ ਜਿਹੜਾ ਉਹ ਹੋ ਰਿਹਾ ਹੈਗਾ ਆ। ਤੇ ਹਰਜੀਤ ਸਿੰਘ ਜੀ, ਆਪਾਂ ਜਿਹੜਾ ਹੁਣ ਇੱਕ ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਦੇ ਵਿੱਚ ਗੱਲਬਾਤ ਚਰਚਾ ਜਿਹੜੀ ਉਹ ਆਪਾਂ ਕਰਦੇ ਆ ਕੀ ਕੁਛ ਜਿਹੜਾ ਹੋਰ ਚੱਲ ਰਿਹਾ ਆ ਇਮੀਗ੍ਰੇਸ਼ਨ ਨੂੰ ਜਿਹੜਾ ਉਹ ਲੈ ਕੇ, ਇਕੋਨਮੀ ਦੀਆਂ ਹੋਰ ਵੀ ਚਰਚਾਵਾਂ ਜਿਹੜੀਆਂ ਉਹ ਆਪਾਂ ਜਿਹੜੀਆਂ ਉਹ ਛੇੜਾਂਗੇ, ਉਹਦੇ ਨਾਲ ਵੀ ਜਿਹੜੀ ਉਹ ਉਸ ਤੋਂ ਬਾਅਦ ਵੀ ਸੰਬੰਧਿਤ ਗੱਲਾਂ ਕਰਦੇ ਆ। ਫੈਡ ਦੇ ਜਿਹੜੇ ਗਵਰਨਰ ਆ ਉਹ ਕੀ ਜਿਹੜੇ ਉਹ ਆਖ ਰਹੇ ਆ, ਇਕੋਨਮੀ ਕਿਸ ਪਾਸੇ ਵੱਲ ਨੂੰ ਵੱਧ ਰਹੀ ਆ, ਉਹ ਸਾਰੀਆਂ ਚਰਚਾਵਾਂ ਹੋਣਗੀਆਂ। ਜੁੜੇ ਰਹੋ ਏਦਾਂ ਹੀ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ 'ਚ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਹਰਜੋਤ ਸਿੰਘ ਜੀ ਆਵਾਜ਼ ਨਹੀਂ ਆ ਰਹੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਖਬਰ ਵੱਲ ਚੱਲੀਏ ਤੇ ਜਿਸ ਤਰ੍ਹਾਂ ਆਪਾਂ ਸ਼ੁਰੂਆਤ ਦੱਸਿਆ ਸੀ ਵੀ 2 ਭਾਰਤੀ ਮੂਲ ਦੇ ਇੰਡੀਅਨ ਸਟੂਡੈਂਟ ਜਿਹੜੇ ਆ ਉਹਨਾਂ ਨੂੰ ਜੇਲ੍ਹ ਟਰਮ ਹੋਈ ਆ ਕਿਉਂਕਿ ਉਹਨਾਂ ਨੇ ਮਲਟੀ ਮਿਲੀਅਨ ਡਾਲਰ ਦਾ ਜਿਹੜਾ ਫਰਾਡ ਆ ਉਹ ਅਮਰੀਕਨ ਸਿਟੀਜ਼ਨ ਜਿਹੜੇ ਬਜ਼ੁਰਗ ਆ ਉਹਨਾਂ ਦੇ ਨਾਲ ਕੀਤਾ ਸੀਗਾ। ਜਿਨ੍ਹਾਂ ਦੇ ਵਿੱਚੋਂ ਇੱਕ ਕਿਸ਼ਨ ਰਜੇਸ਼ ਕੁਮਾਰ ਪਟੇਲ 20 ਸਾਲਾਂ ਦਾ USA ਦੇ ਵਿੱਚ ਸਟੂਡੈਂਟ ਵੀਜ਼ੇ ਤੇ ਆਇਆ ਸੀ ਤੇ ਉਹਨੂੰ ਹੁਣ 63 ਮਹੀਨਿਆਂ ਦੀ 5 ਸਾਲ ਤੋਂ ਵੱਧ ਦੀ ਜਿਹੜੀ ਸਜ਼ਾ ਹੋਈ ਆ ਉਹ ਤੋਂ ਬਾਅਦ ਫਿਰ ਡਿਪੋਰਟ ਕੀਤਾ ਜਾਊਗਾ। US ਦੀ ਡਿਪਾਰਟਮੈਂਟ ਆਫ ਜਸਟਿਸ ਨੇ ਇਹ ਕਿਹਾ ਵੀ ਜਿਹੜਾ ਪਟੇਲ ਆ ਇਹ ਆਨਲਾਈਨ ਫਿਸ਼ਿੰਗ ਕਨਸਪੀਰੇਸੀ ਦੇ ਵਿੱਚ ਇਨਵੋਲਵ ਸੀ। ਜਦੋਂ ਗਵਰਨਮੈਂਟ ਆਫੀਸ਼ੀਅਲ ਬਣ ਕੇ ਜਿੱਦਾਂ ਤੁਹਾਡੇ ਘਰਾਂ 'ਚ ਕਾਲਾਂ ਆਉਂਦੀਆਂ ਜੀ ਮੈਂ IRS ਤੋਂ ਆ ਜਾਂ ਮੈਂ ਇੱਥੋਂ ਆ ਜੀ ਇਮੀਗ੍ਰੇਸ਼ਨ ਤੋਂ ਆ ਤੇ ਕਿਸੇ ਤੋਂ ਸੋਨਾ ਲੈ ਲਿਆ, ਕਿਸੇ ਤੋਂ ਪੈਸਾ ਲੈ ਲਿਆ। ਸੋ ਇਸ ਨੇ 25 ਦੇ ਕਰੀਬ ਜਿਹੜੇ ਬਜ਼ੁਰਗ ਆ ਉਹਨਾਂ ਨੂੰ ਲੁੱਟਿਆ ਤੇ 2.7 ਮਿਲੀਅਨ ਡਾਲਰ ਦੇ ਕਰੀਬ ਜੋ ਪੈਸੇ ਆ ਕਲੈਕਟ ਕੀਤੇ ਹੈਗੇ ਆ। ਅਗਸਤ 2024 ਦੀ ਗੱਲ ਆ। ਇਹ ਗ੍ਰੇਨਾਈਟ ਸ਼ਾਲਸ ਟੈਕਸਸ ਦੇ ਵਿੱਚ ਵਾਪਰਿਆ ਸੀਗਾ। ਹੁਣ ਉਹ ਫੈਡਰਲ ਕਸਟਡੀ 'ਚ ਆ ਕਿਉਂਕਿ ਹੁਣ ਦੁਬਾਰਾ ਕੀ ਅਸੀਂ ਪਹਿਲਾਂ ਵੀ ਖਬਰ ਕੀਤੀ ਸੀ 24 ਦੇ ਵਿੱਚ, ਪਰ ਹੁਣ ਉਹਨੂੰ ਸਜ਼ਾ ਹੋਈ ਹੈਗੀ ਆ। ਬਿਲਕੁਲ। ਸੋ ਉਹਦੇ ਨਾਲ ਦਾ ਜਿਹੜਾ ਡਿਫੈਂਡੈਂਟ ਸੀਗਾ ਉਹ ਧਰੁਵ ਮੰਗੂ ਕਿਆ ਉਹਦਾ ਨਾਂ, ਧਰੁਵ ਰਜੇਸ਼ ਭਾਈ ਮੰਗੂ ਕਿਆ ਜੀ। ਦੋਨੋਂ ਗੁਜਰਾਤੀ ਆ ਤੇ ਦੋਨੋਂ ਹੀ ਭਾਰਤੀ ਹੈਗੇ ਆ। 16 ਜੂਨ 2025 ਨੂੰ ਉਹਨੇ ਪਲੀਅਰ ਕੀਤਾ, ਪਲੀ ਗਿਲਟੀ ਮੰਨਿਆ ਹੈਗਾ। ਉਸ ਤੋਂ ਬਾਅਦ ਜਿਹੜੀ ਸਜ਼ਾ ਆ ਇਹਨਾਂ ਨੂੰ ਮਿਲੀ ਹੈਗੀ ਆ। ਇਹ ਹਰਜੋਤ ਸਿੰਘ ਜੀ ਗੁਜਰਾਤ ਮਾਡਲ ਆ ਮੋਦੀ ਵਾਲਾ ਜਿਹੜਾ ਇੱਥੇ ਪਹੁੰਚਿਆ ਆ ਨਿਆਣਿਆਂ ਦੇ ਰੂਪ ਦੇ ਵਿੱਚ, ਸਟੂਡੈਂਟ ਦੇ ਰੂਪ ਦੇ ਵਿੱਚ ਆ ਕੇ ਤੇ ਦੱਸੋ ਕਿਹੜੇ ਚੰਨ ਜਿਹੜੇ ਆ ਇਹ ਚਾੜ ਰਹੇ ਆ। ਉਹ ਬਜ਼ੁਰਗ ਉਹ ਜਿਨ੍ਹਾਂ ਨੇ ਮਿਹਨਤਾਂ ਕਰਕੇ ਕੋਈ ਸਰਮਾਇਆ ਬਣਾਇਆ ਤੇ ਉਹਨਾਂ ਦੀ ਜਿਹੜੀ ਲੁੱਟ ਖੋਹ ਆ ਕਿਸ ਤਰੀਕੇ ਨਾਲ ਕਰ ਰਹੇ ਆ। ਕਹਿੰਦੇ ਵੀ ਉਹਨਾਂ ਕੋਲ ਧੱਕੇ ਨਾਲ ਕੈਸ਼ ਤੇ ਜਿਹੜਾ ਸੋਨਾ ਆ ਉਹ ਕਢਾ ਲੈਂਦੇ ਸੀ। ਕੀ ਜਿਹੜਾ ਉਹਨਾਂ ਨੂੰ ਲਾਉਂਦੇ ਸੀ, ਕਿਵੇਂ ਜਿਹੜਾ ਉਹ ਕਰਦੇ ਸੀ, ਇਹ ਚੀਜ਼ ਜਿਹੜੀ ਉਹ ਸਾਹਮਣੇ ਆ ਰਹੀ ਆ। ਇਹ ਪਹਿਲੇ ਨਹੀਂ, ਇਸ ਤੋਂ ਪਹਿਲਾਂ ਹੋਰ ਵੀ ਬਹੁਤ ਸਾਰੇ ਜਿਹੜੇ ਭਾਰਤੀ ਮੂਲ ਦੇ ਸਟੂਡੈਂਟ ਏਦਾਂ ਹੀ ਲੋਕਾਂ ਨੂੰ ਕਾਲਾਂ ਕਰਕੇ ਠੱਗਣ ਦੇ ਲਈ ਜਿਹੜੇ ਉਹ ਫੜੇ ਜਾਂਦੇ ਰਹੇ ਆ। ਰੀਸੈਂਟਲੀ ਬਹੁਤ ਸਾਰੀਆਂ ਜਿਹੜੀਆਂ ਵੀਡੀਓਜ਼ ਵੀ ਇਹਨਾਂ ਦੀਆਂ ਜਿਹੜੀਆਂ ਏਦਾਂ ਦੇ ਹੋਰ ਜਿਹੜੇ ਪੁੱਠੇ ਕਾਰੇ ਕਰਨ ਵਾਲਿਆਂ ਦੀਆਂ ਜਿਹੜੀਆਂ ਉਹ ਸਾਹਮਣੇ ਆਈਆਂ ਸੀਗੀਆਂ ਤੇ ਇਹ ਚੀਜ਼ ਜਿਹੜੀ ਇਸ ਟਾਈਮ ਸਾਹਮਣੇ ਆਪਾਂ ਜਿਹੜੀ ਉਹ ਦੇਖ ਰਹੇ ਹੈਗੇ ਆ। ਸੋ ਸਟੂਡੈਂਟ ਵੀਜ਼ੇ ਤੇ ਆ ਕੇ ਟੈਕਸਸ ਦੇ ਵਿੱਚ ਮਨੀ ਲਾਂਡਰਿੰਗ ਜਿਹੜੀ ਉਹ ਇਹ ਜਿਹੜੀ ਭਾਈ ਆ ਇਹ ਕਰ ਰਹੇ ਸੀਗੇ। ਸੋ ਇਹ ਜਿਹੜੀ ਇਹਨਾਂ ਨੇ ਰਜੇਸ਼ ਕੁਮਾਰ ਪਟੇਲ ਨਵਸਾਰੀ ਗੁਜਰਾਤ ਦਾ ਇਹ ਰਹਿਣ ਵਾਲਾ ਸੀਗਾ। ਉੱਥੋਂ ਇਹ ਆਇਆ ਸੀ। ਉਹਨੂੰ 63 ਮਹੀਨੇ ਦੀ ਜਿਹੜੀ ਸਜ਼ਾ ਆ ਇਸ ਦੇ ਵਿੱਚ ਨਾਲ ਜਿਹੜੀ ਉਹ ਸੁਣਾਈ ਗਈ ਹੈ। ਗ੍ਰੇਨਾਈਟ ਸ਼ੋਲਸ ਪੁਲਿਸ ਡਿਪਾਰਟਮੈਂਟ ਨੇ ਜਿੱਦਾਂ ਹਰਜੋਤ ਜੀ ਨੇ ਪਹਿਲਾਂ ਦੱਸਿਆ ਵੀ 2024 ਦੇ ਵਿੱਚ ਇਸ ਨੂੰ ਗ੍ਰਿਫਤਾਰ ਜਿਹੜਾ ਉਹ ਕੀਤਾ ਸੀ ਤੇ ਇਹਦਾ ਸਾਥੀ ਜਿਹੜਾ ਧਰੁਵ ਆ ਮੰਗੂ ਭਾਈ ਉਹ ਵੀ ਜਿਹੜਾ ਇਹਨਾਂ ਨੇ ਜਿਹੜਾ ਉਹ ਚੱਕਿਆ ਨਾਲ ਹੈਗਾ ਆ, ਉਸ ਨੂੰ ਵੀ ਜਿਹੜੀ ਉਹ ਸਜ਼ਾ ਹੋਈ ਹੈਗੀ ਆ ਤੇ ਹੁਣ ਇਹਨਾਂ ਦੀ ਜਿਹੜੀ ਇਹਨਾਂ ਨੂੰ ਇਵੈਂਚੁਅਲੀ ਜਿਹੜਾ ਵਾਪਸ ਆ ਭਾਰਤ ਨੂੰ ਜਿਹੜਾ ਉਹ ਘੱਲ ਦਿੱਤਾ ਜਾਵੇਗਾ। ਇਹ ਸਜ਼ਾ ਭੁਗਤਣੀ ਪਊਗੀ ਸਜ਼ਾ ਪੂਰੀ ਹੋਣ ਤੋਂ ਬਾਅਦ। ਤੇ US ਦੀ ਜਿਹੜੀ ਜਸਟਿਸ ਡਿਪਾਰਟਮੈਂਟ ਆ ਤੇ FBI ਨੇ ਇੱਕ ਵਾਰੀ ਫੇਰ ਸਾਰੇ ਲੋਕਾਂ ਨੂੰ ਬੇਨਤੀ ਕੀਤੀ ਆ, ਖਾਸ ਕਰਕੇ ਜਿਹੜੇ ਸੀਨੀਅਰਸ ਆ ਬਜ਼ੁਰਗ ਹੈਗੇ ਆ, ਵੀ ਜੇ ਤੁਹਾਨੂੰ ਕਾਲਸ ਆਉਂਦੀਆਂ ਆ ਵੀ ਉਹ ਕਲੇਮ ਕਰਦੇ ਆ ਵੀ ਜੀ ਮੈਂ ਗਵਰਨਮੈਂਟ ਦਾ EMPLOYEE ਆ ਜਾਂ ਲਾ ਇਨਫੋਰਸਮੈਂਟ ਏਜੰਸੀ ਤੋਂ ਆ, ਉਹਨਾਂ ਨੂੰ ਇਗਨੋਰ ਕਰੋ। ਜੇ ਤੁਹਾਨੂੰ ਬਿਲਕੁਲ ਹੀ ਸ਼ੱਕ ਆ ਤਾਂ ਤੁਸੀਂ ਫਿਰ ਬਾਅਦ ਚ ਪੁਲਿਸ ਨੂੰ ਕਾਲ ਕਰਕੇ ਕਨਫਰਮ ਕਰ ਸਕਦੇ ਹੋ। ਸੋ ਕਿਸੇ ਨੂੰ ਵੀ ਪੈਸੇ ਨਾ ਦਿਓ, ਨਾ ਤਾਂ IRS ਕਦੇ ਤੁਹਾਨੂੰ ਜਿਹੜੇ ਆ ਫੋਨ ਦੇ ਉੱਤੇ ਗੱਲਬਾਤ ਕਰਦੇ, ਹਮੇਸ਼ਾ ਹੀ ਉਹ ਤੁਹਾਨੂੰ ਲੈਟਰ ਦੇ ਰਾਹੀਂ ਜਿਹੜੀ ਗੱਲਬਾਤ ਕਰਦੇ ਹੈਗੇ ਜੀ। ਤੇ ਆਪਣੇ ਨਾਲ ਹਰਜੋਤ ਸਿੰਘ ਜੀ ਹੁਣ ਨਿਰਮਲ ਸਿੰਘ ਮਾਨ ਜੀ ਉਹਨਾਂ ਦੇ ਨਾਲ ਵੀ ਆਪਾਂ ਗੱਲ ਕਰਦੇ ਇੱਕ ਦੋ ਇਕਨੋਮੀ ਦੀਆਂ ਖਬਰਾਂ ਕਰਕੇ ਤੇ ਫਿਰ ਆਪਾਂ ਜਿਹੜੀ ਆ ਉਹ ਚਰਚਾ ਆ ਨਿਰਮਲ ਸਿੰਘ ਮਾਨ ਜੀ ਦੇ ਨਾਲ ਜਿਹੜੀ ਉਹ ਕਰਾਂਗੇ। ਇਕਨੋਮੀ ਦੇ ਵਿੱਚ ਜੇ ਗੱਲ ਕਰਦੇ ਜਾਈਏ, ਜਿੱਦਾਂ ਆਪਾਂ ਦੱਸਿਆ ਸੀਗਾ ਵੀ ਲਾਸਟ ਟਾਈਮ ਜੋ ਸਿਚੁਏਸ਼ਨ ਬਣੀ ਸੀਗੀ ਉਹਦੇ ਵਿੱਚ ਜਿਹੜਾ ਇਹ ਕੀਤਾ ਗਿਆ ਸੀਗਾ ਵੀ ਉਹਨਾਂ ਨੇ ਇੰਟਰਸਟ ਰੇਟ ਆ ਉਹਨਾਂ ਨੂੰ ਸਟੇਬਲ ਰੱਖਿਆ ਸੀਗਾ ਫੈਡ ਦੇ ਜਿਹੜੇ ਚੇਅਰ ਨੇ ਜਰੋਮ ਪਾਵਲ ਉਹਨਾਂ ਦੇ ਦੁਆਰਾ। ਹੁਣ ਇੱਕ ਜਿਹੜੇ ਫੈਡ ਦੇ ਗਵਰਨਰ ਵਾਲਰ ਨੇ, ਕ੍ਰਿਸਟੋਫਰ ਵਾਲਰ,
ਉਹਨਾਂ ਨੇ ਕਿਹਾ ਵੀ ਜਿਹੜਾ ਸੈਂਟਰਲ ਬੈਂਕ ਆ ਉਹ ਰੇਟ ਕੱਟ ਆ ਉਹ ਜੁਲਾਈ ਦੇ ਵਿੱਚ ਕਰ ਸਕਦਾ ਆ। 2 ਇੰਟਰਸਟ ਰੇਟ ਕੱਟਸ ਇਸ ਸਾਲ ਦੇ ਵਿੱਚ ਸੋਚੇ ਗਏ ਨੇ ਵੀ ਉਹ ਕਿਤੇ ਜਿਹੜੇ ਉਹ ਜਾ ਸਕਦੇ ਆ। ਜਿਹੜੇ ਜਰੋਮ ਪਾਵਲ ਹੋਣਾ ਨੇ ਬੀਤੇ ਦਿਨਾਂ 'ਚ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਸੀ ਉਹਦੇ ਵਿੱਚ ਹਰਜੋਤ ਸਿੰਘ ਜੀ ਉਹਨਾਂ ਨੇ ਇਹੀ ਆਖਿਆ ਸੀਗਾ ਵੀ ਹਾਲ ਦੀ ਘੜੀ ਅਸੀਂ ਜਿਹੜਾ ਆ ਇਸ ਨੂੰ ਸਟੇਬਲ ਰੱਖ ਰਹੇ ਹਾਂ। ਟੈਰਿਫਸ ਦਾ ਜਿਹੜਾ ਅਸਰ ਆ ਉਹ ਕੰਜ਼ਿਊਮਰ ਦੇ ਉੱਤੇ ਜਿਹੜਾ ਉਹ ਪਵੇਗਾ ਤੇ ਇਸ ਤੋਂ ਬਾਅਦ ਦੇ ਵਿੱਚ ਹੁਣ ਜਿਹੜੇ ਫੈਡ ਦੇ ਗਵਰਨਰ ਵਾਲਰ ਆ ਉਹਨਾਂ ਨੇ ਇਹ ਕਿਹਾ ਵੀ ਆਪਾਂ ਅਗਲੇ ਮਹੀਨੇ ਦੇ ਵਿੱਚ ਇੰਟਰਸਟ ਰੇਟ ਕੱਟਸ ਜਿਹੜੇ ਉਹ ਕਰ ਸਕਦੇ ਆ। ਸੋ ਇਹ ਦੇਖਣਾ ਹੋਊਗਾ ਵੀ ਕੀ ਸਥਿਤੀ ਬਣਦੀ ਆ। ਇਨਫਲੇਸ਼ਨ 2.5% ਤੋਂ ਉੱਤੇ ਜਾਂ ਉਸ ਦੇ ਇਰਦ ਗਿਰਦ ਜਿਹੜੀ ਉਹ ਚੱਲ ਰਹੀ ਹੈ। ਇਹ 2% ਤੇ ਲਿਆਉਣਾ ਜਿਹੜਾ ਉਹ ਚਾਹੁੰਦੇ ਸੀਗੇ ਪਰ ਅਜੇ ਤੱਕ ਵੀ ਆਪਾਂ ਉੱਥੇ ਜਿਹੜਾ ਉਹ ਨਹੀਂ ਪਹੁੰਚ ਸਕੇ। ਪਰ ਯੂਐਸ ਦੀ ਜਿਹੜੀ ਇਕੋਨਮੀ ਕਾਫੀ ਰੈਜ਼ਿਲੀਐਂਟ ਕਹਿੰਦੇ ਵੀ ਓਵਰਆਲ ਨਿਕਲੀ ਆ ਤੇ ਇੰਨਾ ਜਿੱਦਾਂ ਅਨੁਮਾਨ ਸੀਗਾ ਰਿਸੈਸ਼ਨ ਦਾ ਉਹ ਆਇਆ ਨਹੀਂ ਆਇਆ ਇਹ ਹਰ ਇੱਕ ਦੀ ਆਪੋ ਆਪਣੀ ਵਿਚਾਰਧਾਰਾ ਆ ਪਰ ਫਿਰ ਵੀ ਹੋਲਡ ਜਿਹੜੀ ਉਹ ਕਰ ਰਹੀ ਆ। ਡੋਨਲਡ ਟਰੰਪ ਜਰੋਮ ਪਾਵਲ ਦੇ ਉੱਤੇ ਜਿਹੜੇ ਉਹ ਵਰੇ ਨੇ ਉਹਨਾਂ ਨੇ ਇਸ ਚੀਜ਼ ਦਾ ਬੁਰਾ ਮਨਾਇਆ ਵੀ ਜਿਹੜੇ ਸੈਂਟਰਲ ਬੈਂਕ ਨੇ ਇੰਟਰਸਟ ਰੇਟ ਉਸ ਦੇ ਵਿੱਚ ਕਟੌਤੀ ਕਿਉਂ ਨਹੀਂ ਕੀਤੀ। ਚੌਥੀ ਲਗਾਤਾਰ ਮੀਟਿੰਗ ਦੇ ਵਿੱਚ ਇੰਟਰਸਟ ਰੇਟਸ ਜਿਹੜੇ ਉਹ ਸਟੇਬਲ ਰੱਖੇ ਗਏ ਆ। ਜਿੱਦਾਂ ਟਰੰਪ ਬੋਲਦੇ ਹੀ ਆ ਉਹਨਾਂ ਨੂੰ ਪਤਾ ਹੀ ਆ ਟੂ ਲੇਟ ਉਹਨਾਂ ਨੂੰ ਕਿਹਾ ਤੇ ਰੀਅਲ ਡਮੀ ਵੀ ਜਿਹੜਾ ਆ ਉਹਨਾਂ ਨੇ ਜਰੋਮ ਪਾਵਲ ਨੂੰ ਕਹਿ ਦਿੱਤਾ। ਸਟੈਗਫਲੇਸ਼ਨ ਦੇ ਦਰਮਿਆਨ ਇੰਟਰਸਟ ਰੇਟ ਕੱਟ ਕਰਕੇ ਇਨਫਲੇਸ਼ਨ ਵਧੂਗੀ ਘਟੂਗੀ ਕੀ ਸਥਿਤੀ ਬਣੂਗੀ ਪਟਾਕਾ ਤਾਂ ਨਹੀਂ ਪੈ ਜਾਊਗਾ। ਇਹ ਸਾਰੀਆਂ ਚੀਜ਼ਾਂ ਦਾ ਭਾਰ ਜਿਹੜਾ ਉਹ ਜਰੋਮ ਪਾਵਲ ਦੇ ਉੱਤੇ ਬਹੁਤ ਜ਼ਿਆਦਾ ਦਬਾਅ ਹੈਗਾ ਆ ਤੇ ਉਹ ਕਿਸ ਤਰੀਕੇ ਦੇ ਨਾਲ ਵਿਚਾਰ ਕਰਕੇ ਅੱਗੇ ਲੈ ਕੇ ਜਾ ਰਹੇ ਆ ਇਹ ਦੇਖਣ ਵਾਲੀ ਗੱਲ ਆ। ਪਰ ਜਿੱਦਾਂ ਵੀ ਆ ਹਰਜੋਤ ਸਿੰਘ ਜੀ ਇਕੋਨਮੀ ਬਚੀ ਆ ਜਾਂ ਕਹਿ ਲਓ ਵੀ ਲੰਗੜੀਆਂ ਲੱਤਾਂ ਦੇ ਉੱਤੇ ਜਿਹੜੀ ਉਹ ਖੜੀ ਆ ਡਿੱਗਦੀ ਆ ਕੀ ਹੁੰਦਾ ਹੈ ਉਹ ਕਹਿ ਨਹੀਂ ਸਕਦੇ। ਪਰ ਪਿਛਲੇ 2-3 ਸਾਲ ਤੋਂ ਇਹੀ ਜਿਹੜਾ ਡਾਂਸ ਆ ਉਹ ਆਪਾਂ ਨੂੰ ਰਿਸੈਸ਼ਨ ਦਾ ਇਕੋਨਮੀ ਦਾ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਹੈਗਾ ਆ। ਹੋਮ ਡੀਪੂ ਦੇ ਕੋ-ਫਾਊਂਡਰ ਨੇ ਕਿਹਾ ਆ ਵੀ ਬਹੁਤ ਹੀ ਜ਼ਿਆਦਾ ਖਤਰਨਾਕ ਵਾਰਨਿੰਗ ਹੈਗੀ ਆ ਯੂਐਸ ਦੀ ਇਕੋਨਮੀ ਦੇ ਲਈ। ਕੈਨ ਲੰਗੋਨੀ ਜੋ ਕੋ-ਫਾਊਂਡਰ ਹੈਗੇ ਆ 1978 ਦੇ ਵਿੱਚ ਹੋਮ ਡੀਪੂ ਸ਼ੁਰੂ ਹੋਇਆ ਸੀ। ਉਹਨਾਂ ਨੇ ਕਿਹਾ ਵੀ ਦੇਖੋ ਸਾਡੇ ਤੇ ਕਰਜ਼ਾ ਕਿੰਨਾ ਅਮਰੀਕਾ ਤੇ 36 ਤੋਂ 37 ਟ੍ਰਿਲੀਅਨ ਡਾਲਰ ਦਾ ਤੇ ਹਰ ਸਾਲ 1 ਟ੍ਰਿਲੀਅਨ ਡਾਲਰ ਅਸੀਂ ਇੰਟਰਸਟ ਦੇ ਵਿੱਚ ਦੇ ਰਹੇ ਹੈਗੇ ਆ। 99 ਸਾਲਾਂ ਦਾ ਇਹ ਜਿਹੜਾ ਕੋ-ਫਾਊਂਡਰ ਆ ਉਹਨੇ ਕਿਹਾ ਵੀ ਅਸੀਂ 4 ਹਫ਼ਤੇ ਪਹਿਲਾਂ 20 ਸਾਲਾਂ ਦਾ ਬੌਂਡ ਨਹੀਂ ਫਲੋਟ ਕਰ ਸਕੇ ਕਿਉਂਕਿ ਜਿਸ ਨੂੰ ਸਭ ਤੋਂ ਜਿਹੜੀ ਸੇਫੈਸਟ ਇਨਵੈਸਟਮੈਂਟ ਅਮਰੀਕਾ ਦੇ ਵਿੱਚ ਗਿਣਿਆ ਜਾਂਦਾ ਹੈਗਾ ਆ। ਟਰੰਪ ਉਹਨਾਂ ਦੀਆਂ ਟੈਰਿਫ ਪਾਲਿਸੀਜ਼ ਨੂੰ ਲੈ ਕੇ ਤਾਂ ਉਹਨਾਂ ਨੇ ਕਾਫੀ ਗਾਲਾਂ ਵੀ ਕੱਢੀਆਂ ਹੈਗੀਆਂ। ਹਾਲਾਂਕਿ ਉਹ ਕਹਿੰਦੇ ਵੀ ਮੈਂ ਟਰੰਪ ਦਾ ਬਹੁਤ ਵੱਡਾ ਸਪੋਰਟਰ ਰਿਹਾ 2016 ਚ ਵੀ ਮੈਂ ਬਹੁਤ ਜ਼ਿਆਦਾ ਜਿਹੜੀ ਸਪੋਰਟ ਕੀਤੀ ਹੈਗੀ ਆ। ਉਹ ਕਹਿੰਦੇ ਜੋ ਸਿਚੁਏਸ਼ਨ ਟੈਰਿਫਸ ਨੂੰ ਲੈ ਕੇ ਬਣੀ ਆ ਉਹਨ ਹੋਰ ਵੀ ਜਿਹੜਾ ਪੱਠਾ ਬਿਠਾ ਲਿਆ ਹੈਗਾ ਆ ਤੇ ਇਸ ਟਾਈਮ 8.4 ਬਿਲੀਅਨ ਡਾਲਰ ਦੀ ਨੈਟਵਰਥ ਆ ਹੋਮ ਡੀਪੂ ਦਾ ਜੋ ਕੋ-ਫਾਊਂਡਰ ਆ। ਉੱਤੋਂ ਕਹਿੰਦੇ ਵੀ ਹੁਣ ਆ ਜੀਓ ਪੋਲੀਟੀਕਲ ਸਿਚੁਏਸ਼ਨ ਜਿਹੜੀ ਮਿਡਲ ਈਸਟ ਦੇ ਵਿੱਚ ਹੋ ਗਈ ਆ ਤੇ ਜੇ ਰੱਬ ਨਾ ਕਰੇ ਅਮਰੀਕਾ ਨੇ ਵਿੱਚ ਲੱਤ ਫਸਾ ਲਈ ਤੇ ਇਹਦਾ ਬਹੁਤ ਬੁਰਾ ਅਸਰ ਇਕੋਨਮੀ ਦੇ ਉੱਤੇ ਪਊਗਾ। ਜੀ ਜੀ ਤੇ ਆਪਾਂ ਜਿਹੜਾ ਹਰਜੋਤ ਸਿੰਘ ਜੀ ਹੁਣ ਨਿਰਮਲ ਮਾਨ ਜੀ ਦੇ ਨਾਲ ਗੱਲਬਾਤ ਕਰਦੇ ਹਾਂ ਉਹ ਆਪਣੇ ਨਾਲ ਇਸ ਟਾਈਮ ਜੁੜ ਚੁੱਕੇ ਨੇ। ਨਿਰਮਲ ਮਾਨ ਜੀ ਜੀ ਆਇਆਂ ਨੂੰ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜ ਸਤਿ ਸ਼੍ਰੀ ਅਕਾਲ ਹਰਜੋਤ ਭਾਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਾਰੇ ਵੇਖਣ ਸੁਣਨ ਮੇਰੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਇਸ ਟਾਈਮ ਜਿੱਦਾਂ ਆਪਾਂ ਇਕੋਨਮੀ ਦੀਆਂ ਗੱਲਾਂ ਨਿਰਮਲ ਮਾਨ ਜੀ ਜਿਹੜੀਆਂ ਉਹ ਕਰ ਰਹੇ ਸੀਗੇ ਡੈਟ ਦੀ ਗੱਲ ਅਮਰੀਕਾ ਦੇ ਉੱਤੇ ਜਿਹੜੀ ਉਹ ਹੋਮ ਡੀਪੋ ਦੇ ਕੋ-ਫਾਊਂਡਰ ਨੇ ਜਿਹੜੀ ਉਹ ਕੀਤੀ ਆ ਕਿੱਦਾਂ ਤੁਸੀਂ ਦੇਖਦੇ ਆ ਇਹ ਹੁਣ ਜਿੱਦਾਂ ਇੰਟਰਸਟ ਰੇਟਸ ਅਜੇ ਵੀ ਜਿਹੜਾ ਉਹ ਸਟੇਬਲ ਰਿਹਾ ਆ ਤੁਹਾਡੀ ਇੰਡਸਟਰੀ ਦੇ ਵਿੱਚ ਇਹਨਾਂ ਸਾਰੀਆਂ ਚੀਜ਼ਾਂ ਦਾ ਕੀ ਅਸਰ ਜਿਹੜਾ ਉਹ ਤੁਹਾਨੂੰ ਦਿਸਦਾ ਹੈ? ਜੀ ਬਿਲਕੁਲ ਆਈ ਥਿੰਕ ਇਸ ਤੋਂ ਪਹਿਲਾਂ ਰਾਜ ਮੈਂ ਜਿਹੜੀ ਤੁਸੀਂ ਤੇ ਹਰਜੋਤ ਭਾਜੀ ਕਾਲ ਕਵਰ ਕਰਦੇ ਪਏ ਸੀ ਆਪਣੇ ਉਹ ਗੁਜਰਾਤੀ ਸਟੂਡੈਂਟ ਬਾਰੇ ਮੈਂ ਥੋੜਾ ਜਿਹਾ ਉੱਤੇ ਵੀ ਆਪਣਾ ਕਹਾਂਗਾ ਕਿਉਂਕਿ ਸਾਨੂੰ ਵੀ ਬਹੁਤ ਕਾਲਸ ਆਉਂਦੀਆਂ ਨੇ ਇਦਾਂ ਦੀਆਂ। ਠੀਕ ਹੈ। ਆਪਣੇ ਵੀ ਭਾਈਚਾਰੇ ਦੇ ਵਿੱਚ ਖਾਸ ਕਰਕੇ ਜਿਹੜੇ ਬਜ਼ੁਰਗ ਨੇ ਜਾਂ ਨਵੇਂ ਇਮੀਗ੍ਰੈਂਟ ਆਉਂਦੇ ਨੇ ਉਹਨਾਂ ਨੂੰ ਇਦਾਂ ਦੀਆਂ ਕਾਲਾਂ ਆਉਂਦੀਆਂ ਨੇ ਜਿਹਦੇ 'ਚ ਕਹਿੰਦਾ ਜੀ ਅਸੀਂ IRS ਕਾਲ ਕਰ ਰਹੇ ਹਾਂ ਬਾਰਡਰ ਸਿਕਿਉਰਿਟੀ ਤੇ ਕਾਲ ਕਰ ਰਹੇ ਹਾਂ। ਔਰ ਅੱਜ ਕੱਲ੍ਹ ਇੱਕ ਹੋਰ ਨਵਾਂ ਸਕੈਮ ਆਇਆ ਜਿਹਦੇ ਵਿੱਚ ਉਹਨਾਂ ਤੁਹਾਨੂੰ ਕੋਲ ਹਨੀ ਟਰੈਪ ਮੁੰਡਿਆਂ ਨੂੰ ਕੁੜੀਆਂ ਕਾਲਾਂ ਕਰਦੇ ਨੇ ਮੋਸਟਲੀ ਚਾਈਨੀਜ਼ ਬਣ ਕੇ ਕਈ ਵਾਰ ਔਰ ਉਹਦੇ ਉੱਤੇ ਉਹ ਕ੍ਰਿਪਟੋ ਕਰੰਸੀ ਉਹਨਾਂ ਕੋਲ ਇਨਵੈਸਟ ਕਰਾ ਦਿੰਦੇ ਨੇ। ਸਾਡੇ ਕੋਲ ਐਸੇ ਕਲਾਇੰਟ ਵੀ ਆਏ ਨੇ ਜਿਨ੍ਹਾਂ ਨੇ ਆਲ ਦਾ ਵੇ 1.4 ਮਿਲੀਅਨ ਡਾਲਰ ਤੱਕ ਲੂਜ਼ ਕੀਤੇ ਨੇ ਇਹਨਾਂ ਟਰੈਪਸ ਦੇ ਵਿੱਚ ਫਸ ਕੇ। ਸੋ ਮੈਂ ਤਾਂ ਇਹੀ ਕਹਾਂਗਾ ਕਿ ਜੇ ਤੁਹਾਨੂੰ ਕਦੇ ਸ਼ੱਕ ਵੀ ਪੈਂਦਾ ਬਿਕੋਜ਼ ਜਿੱਦਾਂ ਕਿ ਹਰਜੋਤ ਭਾਜੀ ਨੇ ਕਿਹਾ ਕਿ ਕਦੇ ਵੀ ਕਾਲ ਨਹੀਂ ਕਰਦੇ ਏਜੰਸੀਆਂ
ਚਾਹੇ IRS ਹੈਗੇ, ਚਾਹੇ ਬਾਰਡਰ ਸਿਕਿਉਰਿਟੀ ਹੈ, ਚਾਹੇ ਕੋਈ ਵੀ ਇਦਾਂ ਦਾ ਹੈਗਾ। ਜੇ ਤੁਹਾਨੂੰ ਕਿਸੇ ਨੂੰ ਵੀ ਸ਼ੱਕ ਪੈਂਦਾ, ਕਿਸੇ ਵੀ ਸਾਡੇ ਸਰੋਤੇ ਨੂੰ, ਸਾਨੂੰ ਕਾਲ ਕਰ ਲਓ, ਵੀ ਕੈਨ ਵੈਲੀਡੇਟ। ਜੇ ਇੱਕ ਤੁਹਾਨੂੰ ਕਿਉਂ ਕਈ ਵਾਰ ਇਦਾਂ ਕਰਦਾ, ਤੁਸੀਂ ਕਿਸੇ ਨੂੰ ਵੀ ਕਾਲ ਕੀਤਾ ਤਾਂ ਤੁਸੀਂ ਅਰੈਸਟ ਹੋ ਜਾਓਗੇ, ਤੇ ਇਦਾਂ ਦਾ ਚਾਂਸ ਕੋਈ ਨਹੀਂ ਹੈਗਾ। ਜੇ ਅਸੀਂ ਰਿਸਪੌਂਸਿਬਿਲਿਟੀ ਲੈਂਦੇ ਤੁਹਾਨੂੰ ਕੋਈ ਚਾਰਜ, ਜੇ ਤੁਹਾਨੂੰ ਕਦੇ ਵੀ ਇਦਾਂ ਰੈਂਡਮ ਕਾਲ ਆਉਂਦੀ ਹੈ, ਸੋ ਯੂ ਕੈਨ ਕਾਲ ਆਵਰ ਆਫਿਸ ਐਂਡ ਵੀ ਕੈਨ ਵੈਲੀਡੇਟ ਕਿ ਤੁਹਾਡੀ ਕਾਲ ਅਥੈਂਟਿਕ ਜਾਂ ਨਕਲੀ ਹੈ। ਸੋ ਇਹ ਗੱਲ ਮੈਂ ਕਰਦਾ ਹੋਇਆ। ਬਿਲਕੁਲ ਜੀ, ਜਿਹੜੀ ਤੁਸੀਂ ਗੱਲ ਕੀਤੀ ਹੈ ਰਾਜ, ਆਫ ਕੋਰਸ ਇਕਨੋਮੀ ਜਿਹੜੀ ਕਾਫੀ ਸਿਚੁਏਸ਼ਨ ਇਸ ਟਾਈਮ ਖਰਾਬ ਹੈ। ਜੇ ਹੁਣ ਜਿੱਦਾਂ ਤੁਸੀਂ ਗੱਲ ਕੀਤੀ ਹੈ ਕਿ ਸਟੈਗਫਲੇਸ਼ਨ ਦੇ ਵਿੱਚ ਜੇ ਹੁਣ ਰੇਟ ਘਟਾ ਦਿੰਦੇ, ਇਨਫਲੇਸ਼ਨ ਆਲਰੇਡੀ ਅਜੇ ਵੀ 2 ਦੇ ਉੱਤੇ ਹੈ, ਤੇ 2 ਜਿਹੜੀ ਹੈ 2% ਸਟੇਬਲ ਹੁੰਦੀ ਹੈ। ਸੋ ਜੇ ਹੁਣ ਰੇਟ ਘਟਾ ਦਿੰਦੇ ਤਾਂ ਇਨਫਲੇਸ਼ਨ ਇੰਨੀ ਵੱਧ ਜਾਣੀ ਕਿ ਸ਼ਾਇਦ ਕੰਟਰੋਲ 'ਚ ਨਾ ਆਉਂਦੀ। ਸੋ ਆਫ ਕੋਰਸ ਜਿੱਦਾਂ ਤੁਸੀਂ ਕਿਹਾ ਕਿ ਇਕਨੋਮੀ ਕਾਫੀ ਰੈਜ਼ੀਲੀਐਂਟ ਹੈ, ਤੇ ਇਨਫਲੇਸ਼ਨ ਨੂੰ ਕੰਟਰੋਲ ਕੀਤਾ ਗਿਆ ਬਗੈਰ ਰਿਸੈਸ਼ਨ ਤੋਂ ਉੱਤੋਂ। ਸੋ ਇਸ ਕਰਕੇ ਆਈ ਥਿੰਕ ਡਿਫਿਕਲਟ ਹੈ ਇਸ ਟਾਈਮ ਰੇਟ ਵਧਾਉਣੇ। ਔਰ ਬਾਕੀ ਔਨ ਟੌਪ ਆਫ ਦੈਟ ਜਿਹੜੀ ਵਾਰ ਲੱਗ ਗਈ ਉਹਦੇ ਨਾਲ એનર્ਜੀ ਪ੍ਰਾਈਸਿਸ ਥਰੂ ਆਊਟ ਸਾਰੇ ਵਰਲਡ 'ਚ ਵੱਧ ਜਾਣੀਆਂ ਨੇ, ਔਰ ਜਦੋਂ એનર્ਜੀ ਪ੍ਰਾਈਸਿਸ ਵਧੀਆਂ ਉਹਦੇ ਨਾਲ ਜਿਹੜਾ ਬਾਕੀ ਕਮੋਡਿਟੀਜ਼ ਨੇ ਉਹ ਵੀ ਵਧਣੀਆਂ ਨੇ। ਸੋ ਉਹਨਾਂ ਨੂੰ ਥੋੜਾ ਹੋਰ ਧਿਆਨ ਰੱਖਣਾ ਹੀ ਪੈਣਾ ਸੀ ਇਸ ਟਾਈਮ ਇੰਟਰਸਟ ਰੇਟ ਇਸ ਟਾਈਮ ਫਿਲਹਾਲ ਦੀ ਘੜੀ ਤੇ ਨਹੀਂ ਘਟਾਉਣੇ। ਜੀ ਜੀ ਤੇ ਨਿਰਮਲ ਮਾਨ ਜੀ, ਜਿੱਦਾਂ ਹੁਣ ਜੋ ਸਥਿਤੀ ਓਵਰਆਲ ਚੱਲ ਹੀ ਰਹੀ ਆ, ਦੇਖੋ ਰਾਹਤ ਤਾਂ ਕਿਸੇ ਪਾਸੋਂ ਅਜੇ ਮਿਲ ਨਹੀਂ ਰਹੀ, ਚਾਹੇ ਉਹ ਕੰਮਾਂ ਨੂੰ ਲੈ ਕੇ ਆ, ਇਕਨੋਮੀ ਨੂੰ ਜਿਹੜਾ ਲੈ ਕੇ, ਹਾਂ ਰੈਜ਼ੀਲੀਐਂਟ ਆ, ਚੱਲ ਰਿਹਾ, ਸਰਵਾਈਵ ਜਿਹੜਾ ਉਹ ਹੋ ਰਿਹਾ। ਕਰਜ਼ੇ ਲਗਾਤਾਰ ਉੱਦਾਂ ਹੀ ਆ, ਇੰਟਰਸਟ ਰੇਟ ਕਰਜ਼ਿਆਂ ਦੇ, ਬੈਂਕਾਂ ਦੇ, ਉਹ ਸਾਰੇ ਉਸੇ ਤਰ੍ਹਾਂ ਬਰਕਰਾਰ ਜਿਹੜੇ ਉਹ ਹੈਗੇ ਆ। ਉਸ ਦਰਮਿਆਨ ਡੈਟ ਨੂੰ ਕੰਸੋਲੀਡੇਟ ਕਰਨਾ, ਡੈਟ ਨੂੰ ਇਕੱਠਿਆ ਕਰਨਾ, ਡੈਟ ਨੂੰ ਮਾਫ ਜਿਹੜਾ ਉਹ ਕਰਾਉਣਾ, ਇੱਕ ਨਵੀਂ ਸ਼ੁਰੂਆਤ ਕਰਨ ਦਾ ਜਿਹੜਾ ਇਹ ਕੀ ਚਾਂਸ ਰਾਈਟ ਨਾਓ ਠੀਕ ਆ, ਮੌਕਾ ਹੈਗਾ ਆ? ਜੀ ਬਿਲਕੁਲ, ਈਦਰ ਵੇ। ਪਹਿਲੀ ਗੱਲ ਤਾਂ ਇਹ ਹੈ ਕਿ ਇਕਨੋਮੀ ਜਿਹੜੀ ਹੈ ਇਸ ਟਾਈਮ ਵਾਪਸ ਰਿਵਾਈਵ ਹੁੰਦੀ ਅਗਲੇ 2 ਤੋਂ 4 ਸਾਲਾਂ ਮੇ ਵੀ ਜ਼ਿਆਦਾ ਸ਼ਾਇਦ ਰਿਵਾਈਵ ਹੁੰਦੀ ਨਜ਼ਰ ਨਹੀਂ ਆਉਂਦੀ ਪਈ। ਪਰ ਮੰਨ ਲਓ ਕਿ ਇਕਨੋਮੀ ਰਿਬਾਉਂਡ ਵੀ ਕਰ ਜਾਂਦੀ ਹੈ, ਇਕਨੋਮੀ ਬਿਲਕੁਲ ਫਲਰਿਸ਼ ਵੀ ਹੋ ਜਾਂਦੀ ਹੈ। ਔਰ ਜਦੋਂ ਵੀ ਅਗਲੇ 2 ਮਹੀਨਿਆਂ 'ਚ, ਅਗਲੇ 2 ਸਾਲ ਦੇ ਵਿੱਚ ਜੇ ਇਕਨੋਮੀ ਫਲਰਿਸ਼ ਹੁੰਦੀ ਹੈ, ਤੇ ਜੇ ਸਾਡੇ ਉੱਤੇ ਕੋਈ ਡੈਟ ਨਹੀਂ ਹੈਗਾ, ਸੋ ਸਟਿਲ ਵੀ ਹੈਵ ਅਪਰ ਹੈਂਡ ਕਿ ਸਾਡੇ ਕੋਲ ਵੀ ਆਰ ਕੈਸ਼ ਰਿਚ। ਔਰ ਜੇ ਸਾਡੇ ਕੋਲ ਇਕਨੋਮੀ ਥੱਲੇ ਜਾਂਦੀ ਆਫ ਕੋਰਸ ਦੈਨ ਤੇ ਫਿਰ ਤੇ ਕੈਸ਼ ਹੈ ਨਹੀਂ। ਔਰ ਜਿਹੜਾ ਸਿਸਟਮ, ਜਿਹੜਾ ਚੀਜ਼ਾਂ ਅਸੀਂ ਆਫਰ ਕਰਦੇ ਹਾਂ, ਚਾਹੇ ਡੈਟ ਕੰਸੋਲੀਡੇਸ਼ਨ ਹੈ, ਚਾਹੇ ਡੈਟ ਸੈਟਲਮੈਂਟ ਹੈ, ਚਾਹੇ ਤੋਂ ਇਲਾਵਾ ਕੋਈ ਵੀ ਜਿਹੜਾ ਸਪੈਸੀਫਿਕਲੀ ਡੈਟ ਤੇ ਰਿਲੇਟਡ ਹੈ, ਕੋਈ ਵੀ ਅਨਸਿਕਿਉਰਡ ਡੈਟ ਹੈ, ਜਿਹਦੇ ਤੁਹਾਡਾ ਕ੍ਰੈਡਿਟ ਕਾਰਡ ਦਾ ਡੈਟ ਆ ਗਿਆ, ਕੋਈ ਗੱਡੀ ਤੁਹਾਡੀ ਰੀਪੋ ਹੋ ਗਈ ਹੈ ਜਾਂ ਟੋਟਲ ਹੋ ਗਈ ਹੈ, ਜਾਂ ਹੋਰ ਵੈਂਡਰਸ ਦੀ ਪੇਮੈਂਟਸ ਨੇ, ਖਾਸ ਕਰਕੇ ਜਿਹੜੀ ਟਰੱਕਿੰਗ ਇੰਡਸਟਰੀ ਦੇ ਵਿੱਚ ਬਹੁਤ ਵੱਡਾ ਇੱਕ ਇਸ਼ੂ ਆਇਆ ਹੋਇਆ। ਸੋ ਉਹਨੂੰ ਆਪਾਂ ਹੋਰ 60% ਮਾਫ ਕਰਵਾ ਦਿੰਦੇ ਹਾਂ, ਔਰ ਬਾਕੀ ਰਹਿੰਦੇ 40 ਦੀਆਂ ਈਜ਼ੀ ਮੰਥਲੀ ਇੰਸਟਾਲਮੈਂਟਸ ਬਣਵਾ ਦਿੰਦੇ ਹਾਂ, ਔਰ ਇੱਕ ਨਿੱਕਾ ਪੈਸਾ ਚਾਰਜ ਨਹੀਂ ਕਰਦੇ ਜਿੰਨਾ ਚਿਰ ਤੁਹਾਡਾ ਜਿਹੜਾ ਕਰਜ਼ਾ ਮਾਫ ਨਹੀਂ ਹੋ ਜਾਂਦਾ। ਸੋ ਯੂ ਡੋਂਟ ਹੈਵ ਟੂ ਵਰੀ, ਕੋਈ ਵੀ ਸਾਡਾ ਜਿਹੜਾ ਵੀ ਸਾਡਾ ਕਸਟਮਰ ਹੈ, ਦੇ ਡੋਂਟ ਪੇ ਅ ਪੈਨੀ ਜਿੰਨਾ ਚਿਰ ਤੋਂ ਉਹਨਾਂ ਦਾ ਕੰਮ ਨਹੀਂ ਪਹਿਲਾਂ ਹੋ ਜਾਂਦਾ। ਸੋ ਆਈ ਥਿੰਕ ਇਸ ਟਾਈਮ ਦੇ ਵਿੱਚ ਜੋ ਇਕਨੋਮੀ ਦੀ ਸਿਚੁਏਸ਼ਨ ਹੈਗੀ ਹੈ, ਆਈ ਬਲੀਵ ਕਿ ਡੈਟ ਸੈਟਲਮੈਂਟ ਜਿਹੜੀ ਹੈ ਇਹ ਬੈਸਟ ਆਪਸ਼ਨ ਹੈ। ਈਦਰ ਵੇ, ਜੇ ਇਕਨੋਮੀ ਚੰਗੀ ਵੀ ਹੁੰਦੀ ਹੈ, ਮਾੜੀ ਵੀ ਹੁੰਦੀ ਹੈ। ਜੀ ਨਿਰਮਲ ਮਾਨ ਜੀ, ਆਪਣਾ ਫੋਨ ਨੰਬਰ ਸ਼ੇਅਰ ਕਰਿਓ ਤੇ ਨਾਲੇ ਦੱਸਿਓ ਵੀ ਕਿਹੜੀਆਂ ਸਰਵਿਸਿਜ਼ ਤੁਹਾਡੀਆਂ ਅਵੇਲੇਬਲ ਆ, ਤੇ ਤੁਹਾਡੀ ਸਰਵਿਸਿਜ਼ ਦੇ ਨਾਲ ਕਿੱਦਾਂ ਜਿਹੜੀ ਉਹਨਾਂ ਦੀ ਇਸ ਦੇ ਵਿੱਚ ਮਦਦ ਜਿਹੜੀ ਉਹ ਤੁਸੀਂ ਕਰ ਸਕਦੇ ਆ। ਜੀ ਰਾਜ, ਸਾਡਾ ਨੰਬਰ ਹੈ ਜੀ 888 9914 888-888-9914, ਔਰ ਸਾਡੀ ਵੈਬਸਾਈਟ ਹੈ ura.org, OORAA.org। ਸੋ ਕਿਸੇ ਤਰ੍ਹਾਂ ਦਾ ਵੀ ਕੋਈ ਤੁਹਾਡਾ ਅਨਸਿਕਿਉਰਡ ਡੈਟ ਹੈਗਾ ਥਰੂ ਆਊਟ US, ਕਿਸੇ ਜੇ ਇਨ ਪਰਸਨਲ ਬਿਜ਼ਨਸ ਜਾਂ ਤੁਹਾਡੇ ਬਿਜ਼ਨਸ ਤੇ ਆਊਟਸਟੈਂਡਿੰਗ ਕੋਈ ਵੀ ਅਨਸਿਕਿਉਰਡ ਡੈਟ ਹੈਗਾ, ਉਹਦੇ ਲਈ ਤੁਸੀਂ ਕਾਲ ਕਰ ਲਓ। ਸਾਡਾ ਟੋਟਲ ਟ੍ਰੇਨਿੰਗ ਤੇ ਬੌਂਡਡ ਸਟਾਫ ਦੇ ਵਿਲ ਗਾਈਡ ਯੂ, ਜਿਹੜਾ ਵੀ ਤੁਹਾਡੇ ਵਾਸਤੇ ਬੈਸਟ ਆਪਸ਼ਨ ਹੈ ਯੂ ਵਿਲ ਚੂਜ਼। ਤੇ ਜਿੱਦਾਂ ਕਿਹਾ ਕਿ ਅਪ ਟੂ 60% ਦੀ ਬਚਾ ਸਕਦੇ ਹੋ, ਐਂਡ ਤੁਹਾਡਾ ਕਰਜ਼ਾ ਜਿਹੜਾ ਵਿਦਿਨ ਐਨੀਵੇਅਰ ਬਿਟਵੀਨ 6 ਮੰਥਸ ਤੋਂ ਲੈ ਕੇ 4 ਸਾਲ ਤੱਕ ਤੁਸੀਂ ਪੇ ਆਫ ਕਰ ਸਕਦੇ ਹੋ। ਜੀ ਹੁਣ ਨਿਰਮਲ ਮਾਨ ਜੀ, ਕਰਜ਼ੇ ਕਈ ਤਰ੍ਹਾਂ ਦੇ ਹੁੰਦੇ, ਕਿਸੇ ਦਾ ਕੋਈ ਗੱਡੀ ਦਾ, ਕੋਈ ਘਰ ਵਾਲਾ ਹੈ, ਕਿਸੇ ਨੇ ਪਰਸਨਲ ਲੋਨ ਚੱਕਿਆ, ਕਿਸੇ ਦੇ ਕ੍ਰੈਡਿਟ ਕਾਰਡ ਦੇ ਆ। ਐਜ਼ ਏ ਟਿਪਸ, ਜਿਹੜੇ ਬੰਦੇ ਆ ਜੇ ਉਸ ਸਥਿਤੀ 'ਚ ਨਹੀਂ ਆ ਪਰ ਫਿਰ ਵੀ ਉਹ ਓਵਰਵੈਲਮ ਹੋਣ ਦੇ ਕਗਾਰ ਦੇ ਉੱਤੇ ਆ, ਜਾਂ ਜੇ ਹੋਇਆ ਵੀ ਆ, ਕਿਹੜੇ ਕਰਜ਼ੇ ਦੇ ਉੱਤੇ ਸਭ ਤੋਂ ਪਹਿਲਾਂ ਜਿਹੜਾ ਬੰਦੇ ਨੂੰ ਫੋਕਸ ਜਿਹੜਾ ਉਹ ਕਰਨਾ ਚਾਹੀਦਾ ਹੈ? ਵੀ ਕੀ ਇਸ ਦੇ ਵਿੱਚ ਟਿਪਸ ਜਿਹੜੀਆਂ ਉਹ ਕੀ ਆ ਤੁਸੀਂ ਦੇਣੀਆਂ ਚਾਹੁੰਦੇ ਆ, ਵੀ ਹਾਊ ਟੂ ਗੋ ਅਬਾਊਟ ਦਿਸ? ਸਾਰੇ ਇਕੱਠੇ ਨਹੀਂ ਕਰ ਸਕਦੇ ਤਾਂ ਹੀ ਕਰਜ਼ਾ ਚੜਿਆ ਆ, ਓਬਵੀਅਸ ਜੀ ਗੱਲ ਆ,
ਪਰ ਕਿੱਥੋਂ ਜਿਹੜੀ ਉਹ ਸ਼ੁਰੂਆਤ ਜਿਹੜੇ ਬੰਦੇ ਨੂੰ ਕਰਨੀ ਚਾਹੀਦੀ ਇੱਦਾਂ? ਜੀ ਬਿਲਕੁਲ, ਬੜਾ ਇੰਪੋਰਟੈਂਟ ਕੁਐਸਚਨ ਹੈ ਰਾਜ, ਕਿਉਂਕਿ ਜਨਰਲੀ ਕੀ ਹੈ ਕਿ ਤੁਸੀਂ ਦੇਖੋ ਜਦੋਂ ਵੀ ਕਿ ਜਿਹੜਾ ਇੰਟਰਸਟ ਰੇਟ ਹੈ ਸਭ ਤੋਂ ਜ਼ਿਆਦਾ ਹਾਈ ਇੰਟਰਸਟ ਰੇਟ ਆਪਾਂ ਉਹਨੂੰ ਪਹਿਲਾਂ ਟੈਕਲ ਕਰਾਂਗੇ, ਬਿਕੋਜ਼ ਜਿੰਨਾ ਹਾਈ ਇੰਟਰਸਟ ਰੇਟ ਆ ਉਹਦਾ ਵਿਆਜ ਉਨਾ ਜ਼ਿਆਦਾ ਪੈਣਾ, ਉਹਨੂੰ ਪੇ ਆਫ ਕਰਨ 'ਚ ਉਨਾ ਜ਼ਿਆਦਾ ਟਾਈਮ ਲੱਗਣਾ। ਸੋ ਕ੍ਰੈਡਿਟ ਕਾਰਡ ਦਾ ਇੰਟਰਸਟ ਰੇਟ ਆ, ਬੈਸਟ ਕੇਸ ਸਿਨੈਰੀਓ 850 ਤੁਹਾਡਾ ਸਕੋਰ ਐਂਡ ਈਵਨ ਇਫ ਯੂ ਆਰ ਡਾਕਟਰ, ਤੁਹਾਡਾ ਤਾਂ ਵੀ ਜਿਹੜਾ ਇੰਟਰਸਟ ਰੇਟ ਹੈ 20% ਤੋਂ ਸ਼ੁਰੂ ਹੁੰਦਾ ਹੈ, ਨਾਲ ਦਾ ਵੇ 30% ਤੱਕ ਜਾਂਦਾ। ਸੋ ਕ੍ਰੈਡਿਟ ਕਾਰਡ ਜਿਹੜਾ ਡੈਟ ਹੈ ਉਹਨੂੰ ਸਭ ਤੋਂ ਪਹਿਲਾਂ ਟੈਕਲ ਕਰਨਾ ਚਾਹੀਦਾ, ਬਿਕੋਜ਼ ਦੇਖੋ ਜੇ ਆਪਾਂ ਘਰਾਂ ਦੇ ਲੋਨ ਲੈਂਦੇ ਜਿਹਦੇ ਤੇ 7% ਦਾ ਇੰਟਰਸਟ ਰੇਟ ਹੁੰਦਾ ਤੇ ਆਪਾਂ ਕਈ ਵਾਰ ਬੜੇ ਪੈਨਿਕ ਹੋ ਜਾਂਦੇ ਕਿ 7% ਇੰਟਰਸਟ ਰੇਟ ਹੋ ਗਿਆ, ਤੇ ਔਨ ਦਾ ਕੰਟਰੀ ਜਿਹੜਾ ਆਪਣਾ 20% ਦਾ ਇੰਟਰਸਟ ਰੇਟ ਹੈ ਜਾਂ 25% ਇੰਟਰਸਟ ਰੇਟ ਹੈ ਕ੍ਰੈਡਿਟ ਕਾਰਡ ਤੇ, ਉਹਨੂੰ ਆਪਾਂ ਅੱਖੋਂ ਪੱਕਾ ਕਰ ਦਿੰਦੇ ਹਾਂ, ਬਿਕੋਜ਼ ਹਰ ਮਹੀਨੇ ਹੀ ਮਿਨੀਮਮ ਪੇਮੈਂਟਾਂ ਘੱਲੀ ਜਾਂਦੇ ਆ, ਔਰ ਜੇ ਮਿਨੀਮਮ ਪੇਮੈਂਟ ਪੇ ਕਰਦੇ ਰਹੀਏ 10,000 ਦਾ ਡੈਟ ਹੈ ਉਹਨੂੰ ਪੇ ਕਰਦੇ ਆ ਕਈ ਵਾਰ 40 ਤੋਂ 50 ਸਾਲ ਲੱਗ ਜਾਂਦੇ ਨੇ, ਐਂਡ ਇਨਸਟੈਡ ਆਫ 10,000 ਦੇ ਤੁਸੀਂ 80-90,000 ਪੇ ਕਰਦੇ ਹੋ। ਸੋ ਆਫ ਕੋਰਸ ਜਿਹਦਾ ਹਾਈ ਇੰਟਰਸਟ ਰੇਟ ਹੈ ਟੈਕਲ ਦੈਟ, ਉਹਦੇ ਵਿੱਚ ਖਾਸ ਕਰਕੇ ਜਿਹੜਾ ਤੁਹਾਡਾ ਹੀ ਹੈ ਕ੍ਰੈਡਿਟ ਕਾਰਡ ਦਾ ਡਾਟਾ, ਇਹਨੂੰ ਆਉਂਦਾ ਮੈਂ ਕਹਿੰਦਾ ਕਿ ਸਭ ਤੋਂ ਪਹਿਲਾਂ ਪ੍ਰਾਇਮਰਲੀ ਇਹਨੂੰ ਹੀ ਹੈਂਡਲ ਕਰਨਾ ਚਾਹੀਦਾ, ਔਰ ਸਿਸਟਮ ਇਦਾਂ ਡਿਜ਼ਾਈਨ ਕੀਤਾ ਹੈ ਕਿ ਜਿੱਥੇ ਮਿਨੀਮਮ ਪੇਮੈਂਟ ਪੇ ਕਰਦੇ ਰਹੋ ਫॉर ਨੈਕਸਟ 40 ਇਅਰਸ ਤੇ ਜਾ ਕੇ ਤੁਹਾਡਾ ਕਰਜ਼ਾ ਮਾਫ ਹੋਣਾ, ਔਰ ਤੁਹਾਡੀ ਹਰ ਸਟੇਟਮੈਂਟ ਤੇ ਲਿਖਿਆ ਹੁੰਦਾ, ਆਪਣੀ ਸਟੇਟਮੈਂਟ ਤੁਸੀਂ ਦੇਖੋ ਉਹ 'ਚ ਲਿਖਿਆ ਹੁੰਦਾ ਕਿ ਜੇ ਮਿਨੀਮਮ ਪੇਮੈਂਟ ਦਿਓਗੇ ਤੇ ਕਿੰਨਾ ਚਿਰ ਲੱਗਣਾ, ਉਹਨੂੰ ਐਵਰੇਜ 40 ਇਅਰਸ ਲੱਗਦੇ ਜੀ। ਜੀ ਜੀ ਬਿਲਕੁਲ। ਸੋ ਬਿਲਕੁਲ ਊੜਾ ਡਾਟ ਰਿਲੀਫ ਦੇ ਨਿਰਮਲ ਸਿੰਘ ਮਾਨ ਜੀ ਦੇ ਨਾਲ ਤੁਸੀਂ ਕੰਟੈਕਟ ਕਰੋ। ਕਰਜ਼ੇ ਦਾ ਭਾਰ ਜਿਹੜਾ ਉਹ ਚੱਕ ਕੇ ਫਿਰਨ ਦਾ ਕੋਈ ਫਾਇਦਾ ਨਹੀਂ। ਇੱਥੇ ਤੁਹਾਨੂੰ ਆਪਸ਼ਨਸ ਕਈ ਤਰੀਕੇ ਦੀਆਂ ਜਿਹੜੀਆਂ ਉਹ ਮਿਲਦੀਆਂ ਆ, ਆਪਸ਼ਨਸ ਅਵੇਲੇਬਲ ਆ, ਅਤੇ ਉਹਨਾਂ ਸਰਵਿਸਿਜ਼ ਦਾ ਜਿਹੜਾ ਉਹ ਫਾਇਦਾ ਲਓ। ਜਿੱਦਾਂ ਇਹਨਾਂ ਨੇ ਦੱਸਿਆ ਵੀ ਕੋਈ ਵੀ ਅਪ ਫਰੰਟ ਕੋਈ ਵੀ ਚਾਰਜ ਨਹੀਂ ਆ, ਅਤੇ 60% ਤੱਕ ਤਾਂ ਜਿਹੜਾ ਤੁਹਾਡਾ ਕਰਜ਼ਾ ਆ ਉਹ ਮਾਫ ਕਰਵਾ ਸਕਦੇ ਆ। ਅਤੇ ਫੋਨ ਨੰਬਰ ਇਹਨਾਂ ਦਾ ਆ 888 888 9914 888-888-9914 ਦੇ ਉੱਤੇ। ਅਤੇ ਨਾਲ ਦੇ ਨਾਲ ਜਿਹੜੇ ਟਰੱਕਰਸ ਆ ਉਹਨਾਂ ਲਈ ਵੀ ਇਹਨਾਂ ਨੇ ਇੱਕ ਖਾਸ ਜਿਹੜੀ ਫਰੇਟ ਵਾਲਿਆਂ ਨੂੰ ਲੈ ਕੇ ਜਿਹੜੀਆਂ ਫਰੇਟ ਦੀਆਂ ਸ਼ਿਕਾਇਤਾਂ ਤੁਹਾਡੀਆਂ ਕੰਪਨੀਆਂ ਖਿਲਾਫ ਕਰ ਦਿੰਦੇ ਆ, ਉਹ ਵੀ ਸਰਵਿਸ ਜਿਹੜੀ ਸ਼ੁਰੂ ਕੀਤੀ ਆ। ਸੋ ਥੋੜ੍ਹਾ ਜਿਹਾ ਨਿਰਮਲ ਮਾਨ ਜੀ ਉਹ ਵੀ ਦੱਸ ਦਿਓ। ਜੀ ਬਿਲਕੁਲ, ਫਰੇਟ ਗਾਰਡ ਦੇ ਉੱਤੇ ਜੇ ਕਿਸੇ ਨੂੰ ਵੀ ਕੋਈ ਇਸ਼ੂ ਹੁੰਦਾ ਕਿ ਖਾਸ ਕਰਕੇ ਤੁਹਾਡੇ ਫਰੇਟ ਦੇ ਉੱਤੇ ਕੋਈ ਨੈਗੇਟਿਵ ਰਿਪੋਰਟ ਪੈ ਜਾਂਦੀ ਹੈ 411 ਦੀ, ਕੈਰੀਅਰ ਸ਼ੋਰ ਦੀ ਜਾਂ ਹਾਈਵੇ ਦੀ, ਸੋ ਦੈਟ ਕੈਨ ਬੀ ਰਿਮੂਵ। ਜਨਰਲੀ ਕੀ ਹੁੰਦਾ ਕਈ ਵਾਰ ਉਹ ਰਿਮੂਵ ਨਹੀਂ ਹੁੰਦੀ, ਤੁਹਾਨੂੰ ਸਾਰੀ ਕੰਪਨੀ ਦੁਬਾਰਾ ਨਵੇਂ ਸਿਰੋਂ ਸ਼ੁਰੂ ਕਰਨੀ ਪੈਂਦੀ ਹੈ। ਤੋ ਪ੍ਰਾਈਮਰਲੀ ਮੈਂ ਇਹ ਜਿਹੜੀ ਹੈ ਤੁਹਾਡੀ ਕੋਈ ਵੀ ਨੈਗੇਟਿਵ ਰਿਪੋਰਟ ਹੈ ਜਿਹਦੇ ਵਿੱਚ ਤੁਹਾਡੀ ਕੰਪਨੀ ਫਿਰ ਨੰਬਰ ਨਾ ਹੋ ਜਾਂਦੀ ਹੈ, ਯੂ ਡੋਂਟ ਹੈਵ ਟੂ ਸਟਾਰਟ ਫਰਮ ਸਕ੍ਰੈਚ, ਅਤੇ ਕਿਸੇ ਤਰ੍ਹਾਂ ਦੀ ਵੀ ਨੈਗੇਟਿਵ ਰਿਪੋਰਟ ਤੁਹਾਡੀ ਕਿਸੇ ਵੀ ਬ੍ਰੋਕਰ ਵੱਲੋਂ ਪਈ ਹੈ ਅਤੇ ਉਹ ਸਾਡੇ ਕਾਲ ਕਰ ਲਓ ਜੀ ਬਿਲਕੁਲ। ਸੋ ਥੈਂਕ ਯੂ ਨਿਰਮਲ ਮਾਨ ਜੀ, ਬੜੀ ਮਿਹਰਬਾਨੀ, ਸ਼ੁਕਰੀਆ, ਅਤੇ ਮਿਲਦੇ ਹਾਂ ਫਿਰ ਅਗਲੀ ਵਾਰੀ। ਸਤਿ ਸ਼੍ਰੀ ਅਕਾਲ। ਥੈਂਕ ਯੂ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅਤੇ ਹਰਜੋਤ ਜੀ ਸਮਾਂ ਵੀ ਆਪਣੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤ ਆ, ਆਪਾਂ ਇਜਾਜ਼ਤ ਲੈਂਦੇ ਹਾਂ। ਆਵਾਜ਼ ਨਹੀਂ ਆ ਰਹੀ ਹਰਜੋਤ ਸਿੰਘ ਜੀ ਤੁਹਾਡੀ। ਜੀ ਆ ਰਹੀ ਆ, ਹੁਣ ਆ ਰਹੀ ਆਵਾਜ਼ ਜੀ। ਇੱਕ ਖਬਰ ਹੈਗੀ ਆ ਤੁਹਾਡੇ ਸ਼ਹਿਰ ਫਰੀਦਨੋ ਦੀ। ਅੱਜ ਸਵੇਰੇ ਹਰੰਡਨ ਐਵਨਿਊ ਦੇ ਉੱਤੇ ਇੱਕ ਟਰੱਕ ਜਿਹੜਾ ਸੀਗਾ ਜਿਹਦੇ ਤੇ 70,000 ਪਾਉਂਡ ਦਾ ਜੂਸ ਸੀ, ਉਹ ਸਪਿਲ ਕਰ ਗਿਆ, ਜਿਹਦੇ ਕਰਕੇ 3 ਤੋਂ 4 ਘੰਟੇ ਜਿਹੜਾ ਹਾਈਵੇ 99 ਆ ਹਰੰਡਨ ਐਵਨਿਊ ਦੇ ਲਾਗੇ ਬੰਦ ਰਿਹਾ। 3 ਵਜੇ ਤੜਕੇ ਇਹ ਵਾਪਰਿਆ ਸੀ। ਜਿਹੜਾ ਡਰਾਈਵਰ ਆ ਉਹਦੇ ਕਾਫੀ ਸੱਟਾਂ ਲੱਗੀਆਂ, ਉਹਨੂੰ ਹਸਪਤਾਲ ਪਹੁੰਚਾਇਆ ਗਿਆ। ਉਹਨੇ ਨਾਮ ਵਗੈਰਾ ਤਾਂ ਨਹੀਂ ਹਜੇ ਦੱਸਿਆ CHP ਨੇ, ਪਰ ਉਹਨਾਂ ਨੇ ਇਹ ਕਿਹਾ ਵੀ ਹੁਣ ਇਸ ਟਾਈਮ ਦੇ ਉੱਤੇ ਹਰੰਡਨ ਐਵਨਿਊ ਜਿਹੜੀ ਆ ਰੋਡ ਆ ਉਹਦੇ ਲਾਗੇ ਜਿਹੜਾ 99 ਸਾਰਾ ਉਹ ਓਪਨ ਹੈਗਾ, ਪਹਿਲਾਂ 99 ਬੰਦ ਸੀਗਾ ਜੀ। ਤੇ ਹੁਣ ਆਪਾਂ ਲੈਂਦੇ ਹਾਂ ਹਰਜੋਤ ਸਿੰਘ ਜੀ ਇਜਾਜ਼ਤ। ਸਭ ਨੇ ਪਿਆਰ ਭਰੀ ਸਤਿ ਸ੍ਰੀ ਅਕਾਲ।